ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ ਉਹ ਦਿਨ ਚੱਲ ਰਹੇ ਨੇ ਜਦੋਂ ਆਪਾਂ ਸਾਕਾ ਚਮਕੌਰ, ਸਾਕਾ ਸਰਹੰਦ, ਪਰਿਵਾਰ ਵਿਛੋੜਾ, ਖਤਰਾਣੇ ਦੀ ਢਾਬ ਦੀ ਜੰਗ ਤੇ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਕੌਮ ਦੀਆਂ ਸ਼ਹੀਦੀ ਨਾਲ ਸੰਬੰਧਿਤ ਵਾਰਤਾਵਾਂ ਨੇ, ਦਾਸਤਾਨਾਂ ਨੇ, ਉਹਨਾਂ ਦੀ ਚਰਚਾ ਕਰਾ ਰਹੇ ਹਾਂ। ਚਮਕੌਰ ਸਾਹਿਬ ਦਾ ਜੋੜ ਮੇਲਾ ਸਮਾਪਤ ਹੋ ਗਿਆ ਹੈ ਤੇ ਹੁਣ ਸਰਹੰਦ ਦੀ ਸਭਾ ਜਿਹੜੀ ਹੈ ਉਹ ਚੱਲ ਰਹੀ ਆ ਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਉੱਥੇ ਪਹੁੰਚ ਰਹੀਆਂ ਨੇ। ਪਰ ਜਿੱਥੇ ਉਸ ਮੌਕੇ ਇਹ ਸਾਰਾ ਕੁਝ ਚਲਾ ਰਿਹਾ, ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਕਾਫਲੇ ਇਹਨਾਂ ਸਮਾਗਮਾਂ ਵਿੱਚ ਚੱਲ ਜਾ ਰਹੇ ਨੇ, ਉੱਥੇ ਸੋਸ਼ਲ ਮੀਡੀਆ ਉੱਤੇ ਵੀ ਇਹਨਾਂ ਦਿਨ ਤਿਉਹਾਰਾਂ ਦੇ ਬਾਰੇ ਚਰਚਾ ਹੋਣੀ ਸੁਭਾਵਿਕ ਆ। ਪਰ ਕੱਲ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਆ, ਜਿਹਦੇ ਵਿੱਚ ਇੱਕ ਸਮਾਗਮ ਕਿਸੇ ਕ੍ਰਿਸਮਸ ਦੇ ਸਮਾਗਮ ਤੋਂ ਬਾਅਦ ਸਾਡੇ ਜਿਹੜੇ ਸਿੱਖ ਬੱਚੇ ਬੱਚੀਆਂ ਨੇ ਉਹਨਾਂ ਨੂੰ ਸਵਾਲ ਪੁੱਛੇ ਜਾ ਰਹੇ ਨੇ ਤੇ ਉਹਨਾਂ ਤੋਂ ਨਾ ਸਾਹਿਬਜ਼ਾਦਿਆਂ ਬਾਰੇ ਕੁਝ ਦੱਸਿਆ ਜਾ ਰਿਹਾ, ਨਾ ਮਾਤਾ ਗੁਜਰੀ ਜੀ ਬਾਰੇ, ਤੇ ਨਾ ਉਹਨਾਂ ਨੂੰ ਅੱਜ ਦਾ ਇਹ ਪਤਾ ਵੀ ਕਿ ਉਹ ਕ੍ਰਿਸਮਸ ਦੇ ਰੰਗਾਂ 'ਚ ਹੀ ਰੰਗੇ ਹੋਏ ਨੇ ਤੇ ਮੌਜਾਂ ਜੀਆਂ ਦੇ ਵਿੱਚ ਨੇ ਤੇ ਬੜਾ ਹਲਕਾ ਫੁਲਕਾ ਜਿਹਾ ਉਹਨਾਂ ਦਾ ਲਹਿਜਾ। ਕੋਈ ਉਹਨਾਂ ਨੂੰ ਜਿਵੇਂ ਗੰਭੀਰਤਾ ਜਾਂ ਆਪਦੇ ਧਰਮ ਬਾਰੇ, ਆਪਦੇ ਵਿਰਸੇ ਬਾਰੇ, ਨਾ ਉਹਨਾਂ ਨੂੰ ਇਸ ਗੱਲ ਦਾ ਕੋਈ ਸ਼ਰਮ ਜੀ ਹੋਈ ਆ ਵੀ ਸਾਨੂੰ ਦੁਨੀਆ ਦੇਖੂਗੀ। ਪਰ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਆਈ, ਸਾਡਾ ਮਨੁੱਖਾਂ ਦਾ ਸੁਭਾਅ ਹੁੰਦਾ ਵੀ ਜਦੋਂ ਕਿਸੇ ਦੀ ਚੰਗੀ ਗੱਲ ਲੱਭ ਜੇ ਉਹਦੀ ਚਰਚਾ ਤਾਂ ਆਪਾਂ ਘੱਟ ਕਰਦੇ ਹਾਂ, ਕੋਈ ਮਾੜੀ ਗੱਲ ਲੱਭ ਜੇ ਫਿਰ ਆਪਾਂ ਉਹਦਾ ਜ਼ਿਆਦਾ ਫੈਲਾਉਂਦੇ ਹਾਂ। ਤਾਂ ਉਹੀ ਗੱਲ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ 2 ਮਹੀਨੇ ਪਹਿਲਾਂ ਵੀ ਜਦੋਂ ਸੁਲਤਾਨਪੁਰ ਲੋਧੀ 'ਚ ਚੱਲ ਰਹੇ ਸੀ ਸਮਾਗਮ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ, ਉਦੋਂ ਵੀ ਸਿੱਖ ਬੱਚਿਆਂ ਨੂੰ ਸਵਾਲ ਪੁੱਛੇ ਗਏ ਤੇ ਉਹਨਾਂ ਨੂੰ ਸਿੱਖ ਧਰਮ ਬਾਰੇ ਜਾਂ ਗੁਰੂ ਨਾਨਕ ਪਾਤਸ਼ਾਹ ਬਾਰੇ ਜਾਂ ਸੁਲਤਾਨਪੁਰ ਲੋਧੀ ਬਾਰੇ ਕੋਈ ਜ਼ਿਆਦਾ ਨਹੀਂ ਸੀ ਪਤਾ, ਜਿਸ ਕਰਕੇ ਉਦੋਂ ਵੀ ਫਿਰ ਬੜੀ ਚਰਚਾ ਹੋਈ। ਤੇ ਇਸ ਆ ਜਿਹੜੀ ਨਵੀਂ ਵੀਡੀਓ ਹੁਣ ਕ੍ਰਿਸਮਸ ਦੇ ਮੌਕੇ ਬਣੀ, ਇਹਦੇ ਵਿੱਚ ਵੀ ਕਿ ਉਹਨਾਂ ਨੂੰ ਜਦੋਂ ਨਹੀਂ ਪਤਾ ਤੇ ਲੋਕ ਮਾੜਾ ਚੰਗਾ ਲਿਖ ਰਹੇ ਨੇ, ਕਈ ਬਹੁਤ ਜ਼ਿਆਦਾ ਅਪਸ਼ਬਦ ਉਹਨਾਂ ਦੇ ਮਾਪਿਆਂ ਬਾਰੇ ਵੀ ਵਰਤ ਰਹੇ ਨੇ, ਉਹਨਾਂ ਬੱਚਿਆਂ ਦੇ ਬਾਰੇ ਤਾਂ ਚਲੋ ਕਹਿਣਾ ਹੀ ਸੀ। ਨਾਲ ਦੀ ਨਾਲ ਉਹ ਕਈ ਚੈਨਲ ਵਾਲਿਆਂ ਨੂੰ ਵੀ ਭੰਡੀ ਜਾਂਦੇ ਆ ਵੀ ਭਾਈ ਤੁਸੀਂ ਆਪਦੀ TRP ਵਧਾਉਣ ਲਈ, ਆਪਦੇ ਲਾਈਕ ਤੇ ਸ਼ੇਅਰ ਵਧਾਉਣ ਦੇ ਲਈ ਇਹ ਵੀਡੀਓ ਬਣਾ ਕੇ ਪਾਤੀ, ਸਿੱਖਾਂ ਦਾ ਜਲੂਸ ਨਿਕਲ ਰਿਹਾ। ਪਰ ਜੋ ਮਰਜ਼ੀ ਹੈ, ਇਹ ਜਿਹੜੀਆਂ ਵੀਡੀਓਜ਼ ਨੇ ਇਹ ਸਾਡੇ ਅੱਜ ਦੇ ਸੱਚ ਨੂੰ ਸਾਹਮਣੇ ਲਿਆ ਰਹੀਆਂ ਨੇ। ਜਿੱਥੇ ਇੱਕ ਪਾਸੇ ਅਸੀਂ ਸਾਰੇ ਆਪਦੇ ਧਰਮ ਬਾਰੇ, ਆਪਦੇ ਇਤਿਹਾਸ ਬਾਰੇ, ਬਾਣੀ ਬਾਰੇ, ਬਾਣੇ ਬਾਰੇ, ਸ਼ਹੀਦਾਂ ਬਾਰੇ ਏਡੇ ਏਡੇ ਵੱਡੇ ਸਮਾਗਮ ਕਰਾ ਰਹੇ ਆ, ਸਾਰੀ ਦੁਨੀਆ ਦੇ ਵਿੱਚ ਆਪਾਂ ਸਾਰੇ ਕਰ ਰਹੇ ਆ ਪ੍ਰੋਗਰਾਮ, ਉੱਥੇ ਜਿਹੜੇ ਸਾਡੇ ਅੱਜ ਦੇ ਨੌਜਵਾਨ ਬੱਚੇ ਨੇ ਅੱਲੜ ਉਮਰ ਵਾ, ਉਹਨਾਂ ਦੇ ਬਾਰੇ ਜੇ ਅਸੀਂ ਦੇਖੀਏ ਤਾਂ ਸਾਨੂੰ ਇਹ ਮੰਨਣਾ ਚਾਹੀਦਾ ਕਿ ਉਹਨਾਂ ਨੂੰ ਓਨਾ ਕੁਝ ਨਹੀਂ ਪਤਾ ਜਿੰਨਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ। ਤੇ ਇਹ ਜਿਹੜੀ ਗੜਬੜ ਹੋਈ ਆ, ਇਸ ਗੜਬੜ ਬਾਰੇ ਆਪਾਂ ਸਾਰਿਆਂ ਨੇ ਇਹ ਸਮਝ ਲਿਆ ਵੀ 4 ਗਾਲਾਂ ਜੀਆਂ ਉੱਥੇ ਲਿਖ ਕੇ ਅੱਗੇ ਲੰਘ ਜਾਓ, ਜਦੋਂ ਕਿ ਮੈਂ ਇਹ ਸਮਝਦਾ ਹੈਗਾ ਕਿ ਸਾਨੂੰ ਇਹ ਇੱਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਕਿ ਅੱਜ ਤੱਕ ਕਿਸੇ ਹੋਰ ਦੇ ਬੱਚੇ ਆ, ਉਹ ਬਾਹਲੇ ਲੋਕ ਇਹੀ ਸਮਝਦੇ ਆ ਨਾ, ਤਾਂਹੀਓ ਤਾਂ ਮਾੜਾ ਬੋਲਦੇ ਆ, ਇਹ ਤਾਂ ਸਮਝਦੇ ਨੇ ਵੀ ਸਾਡੀ ਕੌਮ ਦੇ ਬੱਚੇ ਆ, ਸਾਡੇ ਨਿਆਣੇ ਆ। ਤੇ ਜੇਕਰ ਅੱਜ ਕੋਈ ਹੋਰ ਆ ਤਾਂ ਕੱਲ ਨੂੰ ਸਾਡਾ ਭਤੀਜਾ, ਸਾਡਾ ਕਾਕਾ, ਸਾਡੀ ਬੇਟੀ, ਸਾਡੀ ਧੀ ਜਾਂ ਸਾਡਾ ਕੋਈ ਭਤੀਜਾ ਭਤੀਜੀ ਜਾਂ ਕੋਈ ਭਾਣਜਾ ਹੋ ਸਕਦਾ ਉਹ ਕੱਲ ਚੋਂ ਨਿਕਲੇ ਤੇ ਉਹਨੂੰ ਚੈਨਲ ਵਾਲੇ ਪੁੱਛ ਬੈਠਣ ਤੇ ਉਹਨੂੰ ਨਾ ਪਤਾ ਹੋਵੇ ਕਿ ਮਾਤਾ ਗੁਜਰੀ ਜੀ ਬਾਰੇ ਵੀ ਉਹ ਕਿੱਥੋਂ ਸੀ ਜਾਂ ਉਹਨਾਂ ਦਾ ਪਿੰਡ ਕਿਹੜਾ ਸੀ ਜਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਬਾਰੇ। ਸੋ ਇਹ ਬੜੀ ਵੱਡੀ ਸਮੱਸਿਆ ਹੈਗੀ ਆ ਤੇ ਦੁਸ਼ਮਣ ਬੜੀ ਕਾਮਯਾਬੀ ਦੇ ਨਾਲ ਅੱਗੇ ਵੱਧ ਰਿਹਾ, ਆਪਣੇ ਬੱਚਿਆਂ, ਸਾਡੇ ਬੱਚਿਆਂ ਨੂੰ ਸਿੱਖੀ ਨਾਲੋਂ, ਸਿੱਖ ਇਤਿਹਾਸ ਨਾਲੋਂ, ਵਿਰਸੇ ਨਾਲੋਂ, ਸਾਡੇ ਸੱਭਿਆਚਾਰ ਨਾਲੋਂ ਤੋੜ ਰਿਹਾ। ਆਪਾਂ ਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਆ ਕਿ ਦੁਸ਼ਮਣ ਜਿਹੜਾ ਹੁੰਦਾ ਹੈ ਨਾ ਜੀ ਕੌਮਾਂ ਦੇ, ਉਹਨਾਂ ਦਾ ਇਹ ਇੱਕ ਨਿਸ਼ਾਨਾ ਹੁੰਦਾ ਕਿ ਜਿਹੜੀ ਗੁਲਾਮ ਕੌਮ ਆ ਉਹਨੂੰ ਉਹਦੇ ਧਰਮ, ਬੋਲੀ, ਸੱਭਿਆਚਾਰ ਨਾਲੋਂ ਤੋੜਨਾ। ਤੇ ਇਦਾਂ ਕੌਮਾਂ ਕਰਦੀਆਂ ਹੁੰਦੀਆਂ ਨੇ। ਤੇ ਜੇ ਆਪਣੇ ਨਾਲ ਹੋ ਰਿਹਾ, ਕੋਈ ਨਵਾਂ ਥੋੜੀ ਹੋ ਰਿਹਾ, ਇਹ ਤਾਂ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ
ਕਹਿੰਦੇ ਆ ਕਿ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ, ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀਆਂ। ਮਤਲਬ ਤੁਸੀਂ ਉਸ ਵੇਲੇ ਜੇ ਆਪਾਂ ਦੇਖੀਏ ਤਾਂ ਹਿੰਦੂਆਂ ਨੂੰ ਮਿਹਣਾ ਮਾਰਨਾ ਪਿਆ, ਬਾਬੇ ਨਾਨਕ ਨੂੰ ਕਹਿਣਾ ਪਿਆ ਕਿ ਤੁਸੀਂ ਤਾਂ ਆਪਦੇ ਧਰਮ, ਬੋਲੀ ਅਤੇ ਸੱਭਿਆਚਾਰ ਨੂੰ ਤਿਆਗੀ ਬੈਠੇ ਹੋ। ਸਾਰਾ ਕੁਝ ਉਹ ਕਰਨ ਲੱਗੇ ਹੋ ਜਿਹੜਾ ਬਾਹਰੋਂ ਆਏ ਲੋਕਾਂ ਨੇ ਤੁਹਾਡੇ ਤੇ ਥੋਪ ਦਿੱਤਾ ਹੈਗਾ। ਤੁਰਕ ਪਠਾਣੀ ਅਮਲ ਕੀ ਆ। ਸੋ ਅੱਜ ਜਿਹੜਾ ਉਦੋਂ ਹਿੰਦੂ ਖਤਰੇ 'ਚ ਸੀ ਤੇ ਅੱਜ ਜਿਹੜਾ ਹਿੰਦੂ ਆ ਉਹ ਕਹਿੰਦਾ ਹੈਗਾ ਵੀ ਮੇਰੇ ਤੋਂ ਬਚੋ। ਵਿਪਤਾ ਪਾਈ ਪਈ ਆ ਉਹਨੇ ਭਾਰਤ ਵਿੱਚ ਸਾਰੇ ਲੋਕਾਂ ਨੂੰ। ਆ ਜਦੋਂ ਤੋਂ ਮੋਦੀ ਰਾਜ ਆਇਆ ਉਦੋਂ ਤੋਂ ਤਾਂ ਸਾਰੇ ਘੱਟ ਗਿਣਤੀਆਂ ਨੂੰ ਬਹੁਤ ਔਖ ਭਰੇ ਦਿਨੇ ਤਾਰੇ ਦਿਖਾਏ ਪਏ। ਪਰ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਸਾਡੇ ਧਰਮ ਦੇ ਬਾਰੇ ਸਾਡੇ ਬੱਚੇ ਬੱਚੀਆਂ ਨੂੰ ਜੇ ਨਹੀਂ ਪਤਾ ਤਾਂ ਇਹ ਅਸੀਂ ਦੁਸ਼ਮਣ ਦੇ ਸਿਰ ਭਾਂਡਾ ਭੰਨ ਕੇ ਜਾਂ ਉਹਨਾਂ ਨਿਆਣਿਆਂ ਨੂੰ ਚਾਰ ਗੱਲਾਂ ਬੋਲ ਕੇ ਸੁਰਖਰੂ ਨਹੀਂ ਹੋ ਸਕਦੇ। ਸਾਨੂੰ ਇਹ ਚੇਤੇ ਰੱਖਣ ਦੀ ਲੋੜ ਆ ਕਿ ਜੇਕਰ ਇਹ ਬੱਚੇ ਸਿੱਖੀ ਬਾਰੇ ਨਹੀਂ ਜਾਣਦੇ ਤਾਂ ਇਹਦੀ ਕਿਸੇ ਨਾ ਕਿਸੇ ਰੂਪ ਵਿੱਚ ਜ਼ਿੰਮੇਵਾਰੀ ਸਾਡੀ ਵੀ ਹੈ ਤੇ ਸਾਨੂੰ ਸਾਡੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਕੀ ਕਰਨਾ ਕਰਾਉਣਾ ਚਾਹੀਦਾ, ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਜੇ ਬੱਚਿਆਂ ਨੂੰ ਨਹੀਂ ਪਤਾ ਕਿ ਚਾਰ ਸਾਹਿਬਜ਼ਾਦੇ ਉਹਨਾਂ ਦੀਆਂ ਸ਼ਹਾਦਤਾਂ ਕਿਵੇਂ ਹੋਈਆਂ, ਕਿੱਥੇ ਹੋਈਆਂ, ਕਿਹਨੇ ਕਰਵਾਈਆਂ, ਜਾਂ ਜੇ ਸਾਡੇ ਬੱਚਿਆਂ ਨੂੰ ਨਹੀਂ ਪਤਾ ਕਿ ਮਾਤਾ ਗੁਜਰੀ ਜੀ ਦਾ ਪਿੰਡ ਕਿਹੜਾ ਹੈ, ਜਾਂ ਹੋਰ ਇਤਿਹਾਸਕ ਦਾਸਤਾਨ ਨਹੀਂ ਪਤਾ, ਤਾਂ ਫਿਰ ਇਹ ਜ਼ਿੰਮੇਵਾਰੀ ਸਾਡੀ ਹੈ। ਜਦੋਂ ਆਪਣੇ ਕੋਈ ਬੱਚਾ ਜਿਹੜਾ ਹੈ ਉਹ ਧਰਮ ਬਾਰੇ, ਇਤਿਹਾਸ ਬਾਰੇ ਸਹੀ ਜਾਣਕਾਰੀ ਦਿੰਦਾ, ਜਦੋਂ ਉਹਨੂੰ ਪਤਾ ਹੋਵੇ ਕਿਸੇ ਗੱਲ ਦਾ ਤੇ ਕਿਸੇ ਗੁਰਦੁਆਰੇ ਸਾਹਿਬ ਦੇ ਵਿੱਚ ਕਿਸੇ ਦਾ ਬੱਚਾ ਚਾਰ ਸ਼ਬਦ ਸਟੇਜ ਤੋਂ ਬੋਲ ਦੇਵੇ ਨਾ, ਤਾਂ ਉਹ ਬੜਾ ਹੁੱਬ ਕੇ ਫਿਰ ਚੌੜਾ ਹੋ ਕੇ ਉਹਦੇ ਮਾਪੇ ਦੱਸਦੇ ਆ ਕਿ ਆਪਣਾ ਕਾਕਾ ਦੇਖਿਆ ਨੇ ਇੰਨਾ ਸੋਹਣਾ ਬੋਲਿਆ। ਜਦੋਂ ਕਿਸੇ ਦਾ ਧੀ ਪੁੱਤ ਕਿਸੇ ਚੰਗੇ ਥਾਂ ਦੇ ਉੱਤੇ ਸਿੱਖ ਧਰਮ ਬਾਰੇ, ਬਾਣੀ ਬਾਰੇ, ਇਤਿਹਾਸ ਬਾਰੇ ਸਿੱਖਾਂ ਦਾ ਕਾਕਾ ਕਾਕੀ ਦੱਸ ਦੇਵੇ ਤਾਂ ਉਦੋਂ ਮਾਪੇ ਬੜੇ ਖੁਸ਼ ਹੁੰਦੇ ਆ। ਤੇ ਭਾਈ ਜਦੋਂ ਨਹੀਂ ਪਤਾ ਉਹਨਾਂ ਨੂੰ ਉਦੋਂ ਵੀ ਫਿਰ ਆਪਾਂ ਦੁੱਖ ਮੰਨਿਆ ਕਰੀਏ ਵੀ ਸਾਡੇ ਨਿਆਣਿਆਂ ਨੂੰ ਨਹੀਂ ਪਤਾ, ਤੇ ਫਿਰ ਕੋਸ਼ਿਸ਼ ਕਰਨੀ, ਫਿਰ ਜਿੱਦ ਕਰਨੀ ਸਾਡਾ ਕੰਮ ਆ ਕਿ ਅਸੀਂ ਇਹਨਾਂ ਨੂੰ ਬੱਚਿਆਂ ਨੂੰ। ਹੁਣ ਕਈ ਸਾਡੇ ਜਿਹੜੇ ਪ੍ਰਚਾਰਕ ਭਰਾ ਨੇ ਜਾਂ ਕਈ ਹੋਰ ਤਲਖੀ ਵਿੱਚ ਕਹਿੰਦੇ ਆ ਹੁਣ ਦੱਸੋ ਹੋਰ ਇਹਨਾਂ ਦੇ ਅੱਗੇ ਘੋਲ ਕੇ ਪੜਾ ਦਈਏ, ਭਾਈ ਇਹਨਾਂ ਦੇ ਘੋਲ ਕੇ ਦਿਮਾਗ 'ਚ ਪਾ ਦਈਏ, ਨਹੀਂ ਸੁਣਦੇ ਹੈਗੇ। ਮੈਂ ਇਹ ਕਹਿਣਾ ਹੈਗਾ ਕਿ ਸਾਨੂੰ ਉਹ ਰਾਹ ਲੱਭਣੇ ਪੈਣਗੇ, ਉਹ ਵਿਧੀ ਲੱਭਣੀ ਪਊਗੀ। ਅੱਜ ਦੇ ਬੱਚਿਆਂ ਲਈ ਢੰਗ ਤਰੀਕੇ ਉਹੋ ਜਿਹੇ ਲੈ ਕੇ ਆਉਣੇ ਪੈਣਗੇ ਜਿਹਦੇ ਨਾਲ ਵਿੱਚ ਉਹ ਅੱਲੜ ਉਮਰ ਦੇ ਵਿੱਚ ਉਹਨਾਂ ਨੇ ਤਾਂ ਭੱਜਣਾ। ਜਿਹੜੀ ਉਹ ਉਮਰ ਹੁੰਦੀ ਆ ਨਾ ਜੀ, ਉਹ ਉਮਰ ਹੀ ਉਹੋ ਜਿਹੀ ਹੁੰਦੀ ਆ ਕਿ ਸਮਝ ਨਹੀਂ ਹੁੰਦੀ ਤੇ ਉਹ ਬੰਦਾ ਜਿਹੜਾ ਹੈ ਉਹ ਗੜਬੜਾ ਕਰਦਾ ਉਸ ਉਮਰ ਦੇ ਵਿੱਚ, ਤੇ ਗੜਬੜਾ ਕਰਨੀਆਂ ਉਸ ਉਮਰ ਦਾ ਕੰਮ। ਤੇ ਅਸੀਂ ਜਿਹੜੇ, ਮੈਂ ਇਹ ਸਮਝਦਾ ਕਿ ਸਾਡੀ 50 ਸਾਲ ਦੀ ਉਮਰ ਵਾਲਿਆਂ ਨੂੰ ਸਾਨੂੰ ਜ਼ਿਆਦਾ ਉਹਨਾਂ ਦਿਨਾਂ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਬੜਾ ਵੱਡਾ ਹੁਲਾਰਾ ਦਿੱਤਾ। ਬੜਾ ਆਲੇ ਦੁਆਲੇ ਦੇ ਵਿੱਚ ਵਿਸ਼ੇ ਵਿਕਾਰਾਂ ਦਾ ਜ਼ੋਰ ਸੀ। ਜਦੋਂ ਬਾਬਾ ਜਰਨੈਲ ਸਿੰਘ ਉੱਭਰੇ ਆ, ਕਾਮਰੇਡਾਂ ਦਾ ਪੂਰਾ ਜਲਵਾ, ਉਦੋਂ ਪੂਰਾ ਜੋਬਨ ਸੀ। ਸਕੂਲਾਂ ਕਾਲਜਾਂ ਦੇ ਵਿੱਚ, ਖਾਸ ਤੌਰ ਤੇ ਯੂਨੀਵਰਸਿਟੀਆਂ ਦੇ ਵਿੱਚ, ਲਾਲ ਯੂਨੀਵਰਸਿਟੀ ਕਹਿੰਦੇ ਹੁੰਦੇ ਸੀ ਪਟਿਆਲੇ ਵਾਲੀ ਯੂਨੀਵਰਸਿਟੀ ਨੂੰ, ਕਾਮਰੇਡਾਂ ਦਾ ਗੜ੍ਹ ਸੀ ਸਾਰੇ ਥਾਂ ਦੇ ਉੱਤੇ, ਤੂਤੀ ਬੋਲਦੀ ਸੀ। ਤੇ ਹੋਰ ਜਿਹੜੇ ਮਾਰੂ ਰੁਝਾਨ ਨੇ ਨਸ਼ਿਆਂ ਵੱਲ ਨੂੰ, ਬੀੜੀ ਸਿਗਰਟ ਵੱਲ ਨੂੰ, ਜਾਂ ਹੋਰ ਪੁੱਠੀਆਂ ਸਿੱਧੀਆਂ ਚੀਜ਼ਾਂ ਵੱਲ ਨੂੰ ਬੜਾ ਉਦੋਂ ਇੱਕ ਵਾਰੀ ਲੋਕਾਂ ਦਾ ਜਿਹੜਾ ਸੀ ਰੁਝਾਨ ਉਹ ਵਧਿਆ ਸੀ। ਤੇ ਉਸ ਦੌਰ ਵਿੱਚ ਬਾਬਾ ਜਰਨੈਲ ਸਿੰਘ ਜਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਬਣਾਇਆ ਸੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਨੂੰ। ਤੇ ਉਹਨਾਂ ਦਾ ਜਦੋਂ ਉਭਾਰ ਹੋਇਆ 78-79 ਤੋਂ ਬਾਅਦ, ਤਾਂ ਸਕੂਲਾਂ ਕਾਲਜਾਂ ਦੇ ਵਿੱਚ, ਖਾਸ ਤੌਰ ਦੇ ਉੱਤੇ ਮਾਲਵੇ ਦੇ ਪੇਂਡੂ ਖੇਤਰਾਂ ਦੇ ਵਿੱਚ ਸਿੱਖ ਬੱਚਿਆਂ ਨੂੰ, ਸਿੱਖ ਨੌਜਵਾਨਾਂ ਨੂੰ ਇੱਕ ਨਵਾਂ ਜਿਹੜਾ ਸੀ ਰਾਹ ਉਹ ਦਿਖਿਆ ਕਿ ਅਸੀਂ ਸਿੱਖ ਮਾਂ ਤੇ ਸਾਨੂੰ ਸਿੱਖਾਂ ਵਰਗੇ ਲੱਗਣਾ ਚਾਹੀਦਾ ਤੇ ਸਾਡੇ ਸਿੱਖੀ ਝਲਕਣੀ ਚਾਹੀਦੀ ਹੈ। ਬੜੇ ਥਾਵਾਂ ਦੇ ਉੱਤੇ ਸਾਨੂੰ ਇਸ ਤਰ੍ਹਾਂ ਦੀ ਲੜਾਈ ਵੀ ਲੜਨੀ ਪਈ ਵੀ ਕਾਮਰੇਡਾਂ ਨੇ ਕਹਿਣਾ ਕਿ ਅਸੀਂ ਇੱਥੇ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਜਾਂ ਕੋਈ ਹੋਰ ਅਖੰਡ ਪਾਠ ਅਸੀਂ ਕਾਲਜ ਵਿੱਚ ਮੁੰਡਿਆਂ ਨੇ ਕਰਵਾਉਣਾ, ਤਾਂ ਉਹਨਾਂ ਨੇ ਕਹਿਣਾ ਅਸੀਂ ਨਹੀਂ ਹੋਣ ਦੇਣਾ ਜੀ। ਤੇ ਬੜੇ ਥਾਵਾਂ ਦੇ ਉੱਤੇ ਤਕਰਾਰ ਹੋਈ, ਔਰ ਕਈ ਉਹਦੇ ਵਿੱਚੋਂ ਲੜਾਈਆਂ ਪੜ੍ਹਾਈਆਂ ਦੇ ਵਿੱਚੋਂ ਇਹੋ ਜਿਹੇ ਸਿੱਖ ਨੌਜਵਾਨ ਉੱਭਰ ਕੇ ਸਾਹਮਣੇ ਆਏ ਜਿਨ੍ਹਾਂ ਨੂੰ ਬਾਬਾ ਜਰਨੈਲ ਸਿੰਘ ਨੇ ਪਿਆਰ ਸਤਿਕਾਰ ਦੇ ਨਾਲ ਆਪਦੇ ਨੇੜੇ ਲਾ ਕੇ ਉਹ ਕੌਮ ਦੇ ਹੀਰੋ ਬਣੇ। ਤੇ ਬਹੁਤ ਸਾਰੇ ਸ਼ਹੀਦ ਹੋਏ ਸਿੰਘਾਂ ਬਾਰੇ ਅਸੀਂ ਗੱਲਾਂ ਜਾਣਦੇ ਹਾਂ, ਜਾਂ ਕਈ ਜਿਹੜੇ ਇਸ ਟਾਈਮ ਜਿਉਂਦੇ ਨੇ ਉਹ ਜਦੋਂ ਗੱਲ ਕਰਦੇ ਆ ਤਾਂ ਕਹਿਣਗੇ ਕਿ ਸ਼ੁਕਰ ਆ
ਬਾਬਾ ਜਰਨੈਲ ਸਿੰਘ ਜੀ ਦੇ ਜਾਂ ਫੈਡਰੇਸ਼ਨ ਦੇ ਪ੍ਰਭਾਵ 'ਚ ਜਾਂ ਸੰਘਰਸ਼ ਦੇ ਪ੍ਰਭਾਵ 'ਚ ਇੱਧਰ ਨੂੰ ਆ ਗਏ। ਥਾਣੇ ਜੇਲ੍ਹ ਕਚਹਿਰੀਆਂ ਤਾਂ ਅਸੀਂ ਹੁਣ ਵੀ ਦੇਖ ਲਈ, ਪਰ ਹੁਣ ਸਵਾਦ ਆ, ਹੁਣ ਆਨੰਦ ਵਾ ਕਿ ਅਸੀਂ ਕੁਝ ਕੀਤਾ। ਤੇ ਜੇਕਰ ਉਸ ਦੌਰ ਵਿੱਚ ਦੇਖਿਆ ਜਾਵੇ, ਉਸ ਸਮੇਂ ਦੇਖਿਆ ਜਾਵੇ ਤਾਂ ਕੰਮ ਜਿਹੜਾ ਸੀਗਾ ਉਹ ਔਖਾ ਹੀ ਸੀਗਾ। ਹੁਣ ਨੂੰ ਅਸੀਂ ਬੈਲੀਆਂ ਬਦਮਾਸ਼ਾਂ 'ਚ ਤਾਂ ਗਿਣਤੀ ਆਪਦੀ ਕਰਵਾ ਲੈਂਦੇ, ਪਰ ਸਾਡਾ ਜਿਹੜਾ ਸੀ ਆ ਕੰਮ ਉਹ ਗਲਤ ਹੀ ਗਲਤ ਹੋਣਾ ਸੀ, ਕਿਉਂਕਿ ਸਾਡੇ ਪੱਲੇ ਜਿਹੜਾ ਸੀ ਆ ਕੁਛ ਨਹੀਂ ਸੀ ਹੋਣਾ। ਤੇ ਸਾਡੇ ਮਾਪਿਆਂ ਨੂੰ, ਸਾਨੂੰ ਆਪਦੇ ਆਪ ਨੂੰ, ਸਾਡੇ ਧੀਆਂ ਪੁੱਤਾਂ ਨੂੰ ਇਸ ਗੱਲ ਤੇ ਸ਼ਰਮ ਆਇਆ ਕਰਨੀ ਸੀ ਕਿ ਅਸੀਂ ਇਹ ਕੀ ਕਰ ਲਏ। ਸੋ ਜਿਹੜਾ ਉਹ ਦੌਰ ਲੰਘ ਕੇ ਗਿਆ, ਉਸ ਦੌਰ ਦੇ ਵਿੱਚ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਾਂ ਹੋਰ ਸ਼ਖਸੀਅਤਾਂ ਨੇ ਅਕਸਰ ਇੱਕ ਬਾਬਾ ਜਰਨੈਲ ਸਿੰਘ ਜੀ ਬਾਰੇ ਭਾਈ ਗਜਿੰਦਰ ਸਿੰਘ ਜੀ ਦਲ ਖਾਲਸਾ ਮੁਖੀ ਜਿਹੜੇ ਸਾਡੇ, ਉਹਨਾਂ ਦੀ ਇੱਕ ਕਵਿਤਾ ਜਿਹੜੀ ਮੈਂ ਕਈ ਵਾਰ ਚੇਤੇ ਕਰਦਾ ਹੁੰਨਾ। ਉਹ ਕਹਿੰਦੇ ਬਈ ਉਹਦਾ ਨਾਂ ਸੀ ਜਰਨੈਲਾਂ ਦਾ ਜਰਨੈਲ। ਹੁਣ ਹੈ ਗੱਲ ਤਾਂ ਬੜੀ ਇਹ ਨਿਰਾਲੀ ਆ, ਬਾਬਾ ਜਰਨੈਲ ਸਿੰਘ ਦਾ ਨਾਂ ਵੀ ਜਰਨੈਲ ਆ ਤੇ ਉਹਨਾਂ ਨੇ ਜਰਨੈਲੀ ਕਰਕੇ ਵੀ ਦਿਖਾਈ ਹੈ। ਉਦੋਂ ਵੱਡੀ ਗੱਲ ਇਹ ਹੈ ਕਿ ਜਰਨੈਲ ਜਰਨੈਲਾਂ ਦਾ ਜਰਨੈਲ ਸੀ। ਜਿਹੜੇ ਖਾਲਿਸਤਾਨੀ ਸੰਘਰਸ਼ ਦੇ ਜਰਨੈਲ ਰਹੇ ਆ, ਭਾਈ ਸਾਹਿਬ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਜਨਰਲ ਲਾਭ ਸਿੰਘ, ਬਾਬਾ ਗੁਰਬਚਨ ਸਿੰਘ ਮਾਨੋ ਚਾਹਲ, ਭਾਈ ਸੁਖਵਿੰਦਰ ਸਿੰਘ ਸੰਘਾ ਤੇ ਭਾਈ ਸੁਖਦੇਵ ਸਿੰਘ ਬੱਬਰ ਤੇ ਹੋਰ ਜਿੰਨੇ ਵੀ ਜਰਨੈਲ ਖਾੜਕੂ ਲਹਿਰ ਦੇ ਹੋਏ, ਇਹਨਾਂ ਜਰਨੈਲਾਂ ਦਾ ਵੀ ਉਹ ਜਰਨੈਲ ਸੀ, ਬਾਬਾ ਜਰਨੈਲ ਸਿੰਘ। ਤੇ ਬਾਬੇ ਜਰਨੈਲ ਸਿੰਘ ਦੇ ਬਾਰੇ ਭਾਜੀ ਗਜਿੰਦਰ ਸਿੰਘ ਦੀ ਕਵਿਤਾ ਕਹਿੰਦੇ, ਫੇਰ ਇੱਕ ਉੱਠਿਆ ਸੂਰਮਾ ਜਰਨੈਲਾਂ ਦਾ ਜਰਨੈਲ, ਉਹਦੇ ਸਿੱਧੇ ਪੱਧਰੇ ਬੋਲਾਂ ਨੇ ਲਾ ਸਿੱਟੀ ਚਿਰਾਂ ਦੀ ਮੈਲ, ਮੈਲ ਜਿਸ ਮੈਲਾ ਕੀਤਾ ਸੀ, ਮੈਲ ਜਿਸ ਮੈਲਾ ਕੀਤਾ ਸੀ ਸਿੱਖ ਸੰਘਰਸ਼ ਦਾ ਰਾਹ, ਯੋਧਿਆਂ ਦੀ ਇਸ ਕੌਮ ਨੂੰ ਦਿੱਤਾ ਸੀ ਕਰਾਹੇ ਪਾ, ਰਣ ਤੱਤੇ ਦੇ ਸੂਰਮੇ ਦਿੱਤੇ ਗਾਂਧੀ ਦੇ ਪੁੱਤ ਬਣਾ, ਇਸ ਅਣਖੀ ਜਰਨੈਲ ਨੇ ਲਿਆ ਕਰਾਇਓ ਮੋੜ, ਵਿਰਸੇ ਤੋਂ ਟੁੱਟਿਆਂ ਨੂੰ ਦਿੱਤਾ ਮੁੜ ਵਿਰਸੇ ਨਾਲ ਜੋੜ। ਇਹ ਸਾਦੀ ਜੀ ਸਿੱਧੀ ਜੀ ਗੱਲ, ਬਹੁਤ ਕਮਾਲ ਦੀ ਗੱਲ ਆ ਬਾਬਾ ਜਰਨੈਲ ਸਿੰਘ ਬਾਰੇ ਲਿਖੀ ਕਿ ਫਿਰ ਇੱਕ ਉੱਠਿਆ ਸੂਰਮਾ ਜਰਨੈਲਾਂ ਦਾ ਜਰਨੈਲ, ਉਹਦੇ ਸਿੱਧੇ ਪੱਧਰੇ ਬੋਲਾਂ ਨੇ। ਆਹ ਗੱਲ ਬੜੀ ਕਮਾਲ ਦੀ ਹੈ। ਬਾਬਾ ਜਰਨੈਲ ਸਿੰਘ ਦਾ ਪਹਿਰਾਵਾ ਵੀ, ਉਹਨਾਂ ਦਾ ਜਿਹੜਾ ਸਿਰ ਤੇ ਕੇਸਕੀ ਬੰਨੀ ਹੁੰਦੀ ਸੀ, ਸਦਾਈ ਹੁੰਦੀ ਸੀ, ਉਹ ਵੀ ਸਿੱਧੀ ਜੀ ਸਾਦੀ ਜੀ ਹੁੰਦੀ ਸੀ। ਕੱਪੜੇ ਵੀ ਬਾਹਲੇ ਐ ਨਹੀਂ ਸੀ ਵੀ ਬਹੁਤ। ਤੇ ਅੱਜ ਕੱਲ੍ਹ ਵਾਲੇ ਬਾਬੇ ਸਾਧ ਮਹਾਂਪੁਰਖ ਆ ਜਿਹੜੇ, ਉਹ ਤਾਂ ਬੱਲੇ ਬੱਲੇ ਹੀ ਆ ਨਾ ਵੀ ਮਾੜਾ ਜਿਹਾ ਕੱਪੜੇ ਨੂੰ ਹੱਥ ਲੱਗਿਆ ਨਹੀਂ ਤੇ ਕੰਮ ਫਿਰ ਹੱਥੋਂ ਗਿਆ ਨਹੀਂ। ਪਰ ਉਹ ਬਾਬਾ ਜਰਨੈਲ ਸਿੰਘ ਦੇ ਕੋਲੇ 24 ਘੰਟੇ ਰੌਣਕਾਂ ਲੱਗੀਆਂ ਹੁੰਦੀਆਂ ਸੀਗੀਆਂ ਤੇ ਯਾਰਾਂ ਦੋਸਤਾਂ ਵਾਂਗੂ, ਭਰਾਵਾਂ ਵਾਂਗੂ ਵਿਚਾਲੇ ਬਾਬਾ ਜਰਨੈਲ ਸਿੰਘ ਨੇ ਬਹਿਣਾ ਤੇ ਲੋਕਾਂ ਦੇ ਦੁੱਖ ਸੁੱਖ ਸੁਣਨੇ, ਗੱਲਬਾਤ, ਪੰਥਕ ਚਰਚਾ 24 ਘੰਟੇ ਚੱਲਦੀ ਹੁੰਦੀ ਸੀ। ਤੇ ਬਾਬਾ ਜਰਨੈਲ ਸਿੰਘ ਨੇ ਸਭ ਤੋਂ ਵਧੀਆ ਜਿਹੜੀ ਗੱਲ ਹੈ, ਤਾਂ ਸਾਰਾ ਕੁਝ ਹੀ ਵਧੀਆ ਬਾਬਾ ਜਰਨੈਲ, ਪਰ ਮੈਨੂੰ ਬੜੀ ਪਿਆਰੀ ਗੱਲ ਜਿਹੜੀ ਉਹਨਾਂ ਦੀ ਲੱਗਦੀ ਆ ਕਿ ਉਹਨਾਂ ਦੀ ਬੋਲ ਬਾਣੀ ਸਿੱਧੀ ਸਾਦੀ ਸੀ। ਉਹ ਬਣਾ ਕੇ ਜੇ ਗੱਲਾਂ ਨਹੀਂ ਸੀ ਕਰਦੇ, ਸੋਚ ਸੋਚ ਕੇ ਨਹੀਂ ਸੀ ਬੋਲਦੇ, ਜੋ ਕੁਝ ਦਿਲ 'ਚ ਆ ਉਹ ਜ਼ੁਬਾਨ ਤੇ ਹੈ। ਇੱਕ ਤਾਂ ਉਹ ਲੋਕ ਨੇ ਨਾ ਜਿਨ੍ਹਾਂ ਬਾਰੇ ਸ਼ੇਰ ਕਹੇ ਜਾਂਦੇ ਨੇ ਕਿ ਤੁਆਜਬ ਹੈ ਇਸ ਪਰ ਵੀ ਨਜ਼ਰ ਕੁਛ ਔਰ कहती है, जुबान कुछ और कहती है। ਤੇ ਇਧਰ ਸਿੱਧੀ ਗੱਲ ਕਿ ਜਿਹੜੀ ਗੱਲ ਦਿਲ 'ਚ ਆ ਉਹੀ ਜ਼ੁਬਾਨ ਤੇ ਹੈ। ਤੇ ਬਾਬਾ ਜਰਨੈਲ ਸਿੰਘ ਸਿੱਧੀ ਸਾਦੀ ਬੋਲੀ ਬੋਲਦੇ ਸੀ। ਜਦੋਂ ਅੱਜ ਵੀ ਉਹਨਾਂ ਦੀਆਂ ਤਕਰੀਰਾਂ ਕੋਈ ਸੁਣਦਾ ਤਾਂ ਸਿੱਧੀ ਦਿਲ 'ਚੋਂ ਗੱਲ ਨਿਕਲੀ ਹੋਈ ਹੈ। ਦਿਲ 'ਚੋਂ ਜਦੋਂ ਗੱਲ ਨਿਕਲਦੀ ਆ ਫਿਰ ਉਹ ਦਿਲ ਤੇ ਵਾਰ ਕਰਦੀ ਹੈ, ਦਿਲ ਤੇ ਅਸਰ ਕਰਦੀ ਹੈ, ਦਿਲ ਤੇ ਰਾਜ ਕਰਦੀ ਹੈ। ਤੇ ਬਾਬਾ ਜਰਨੈਲ ਸਿੰਘ ਕੋਈ MLA MP ਸ਼੍ਰੋਮਣੀ ਕਮੇਟੀ ਮੈਂਬਰ, ਕੋਈ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਕੋਈ ਰਾਸ਼ਟਰਪਤੀ ਥੋੜਾ ਸੀਗੇ। ਉਹ ਲੋਕਾਂ ਦੇ ਸਿਰਾਂ ਉੱਤੇ ਰਾਜ ਥੋੜੀ ਕਰਦੇ ਸੀ। ਬਾਬਾ ਜਰਨੈਲ ਸਿੰਘ ਜਿਹੜੇ ਆ ਉਹ ਤਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਸੀ। ਤੇ ਲੋਕਾਂ ਤੇ ਦਿਲਾਂ ਤੇ ਰਾਜ ਕਰਨਾ ਜਿਹੜਾ ਹੈਗਾ ਉਹ ਜ਼ਿਆਦਾ ਔਖਾ ਕੰਮ ਹੁੰਦਾ। ਸਿਰਾਂ ਉੱਤੇ ਰਾਜ ਕਰਨਾ ਕੀ ਆ, ਤੁਹਾਡੇ ਕੋਲੇ ਤਾਕਤ ਚਾਹੀਦੀ ਆ, ਤੁਸੀਂ ਕਮਲੇ ਰਮਲੇ ਜੇ ਹੋ, ਡਾਂਗਾ ਸੋਟੇ ਵਧੀਆ, ਤੁਹਾਡੇ ਬਾਹੂਬਲ ਚਾਹੀਦਾ ਤੇ ਕਰ ਲਓ, ਫੌਜਾਂ ਚਾਹੀਦੀਆਂ, ਤੋਪਾਂ ਚਾਹੀਦੀਆਂ, ਟੈਂਕ ਚਾਹੀਦੀ ਹੈ, ਤਾਕਤ ਚਾਹੀਦੀ ਆ। ਪਰ ਇੱਥੇ ਤਾਕਤ ਨਹੀਂ, ਇੱਥੇ ਜ਼ੁਬਾਨ ਦੀ ਤਾਕਤ ਆ ਤੇ ਤੁਹਾਡੇ ਜਜ਼ਬਾਤ ਦੀ ਤਾਕਤ ਆ, ਤੁਹਾਡੇ ਸੱਚ ਦੀ ਤਾਕਤ। ਤੇ ਬਾਬਾ ਜਰਨੈਲ ਸਿੰਘ ਕੋਲੇ ਉਹ ਤਾਕਤ, ਸੱਚ ਦੀ ਤਾਕਤ ਸੀ। ਤੋਂ ਬਾਬਾ ਜਰਨੈਲ ਸਿੰਘ ਨੇ ਜਿਹੜਾ ਪ੍ਰਚਾਰ ਕੀਤਾ ਉਹ ਸਿੱਧੇ ਸਾਦੇ ਬੋਲਾਂ 'ਚ ਸੀਗਾ। ਉਹਦੇ ਸਿੱਧੇ ਪੱਧਰੇ ਬੋਲਾਂ ਨੇ ਲਾ ਸੁੱਟੀ ਚਿਰਾਂ ਦੀ ਮੈਲ। ਹੁਣ ਇੱਕ ਤਾਂ ਮੈਲ ਉਹ ਸੀ ਜਿਹੜੀ ਕਰਮਕਾਂਡਾਂ ਦੀ, ਬ੍ਰਾਹਮਣਵਾਦ ਦੀ ਮੈਲ, ਉਹ ਮੈਲ ਜਿਹੜੀ ਸਾਨੂੰ ਸਾਰਿਆਂ ਨੂੰ ਉਸ ਵੇਲੇ ਦੇ ਯੂਥ ਨੂੰ ਕਰਾਹੇ ਪਾ ਰਹੀ ਸੀ
ਜਿਹਦੇ ਵਿੱਚ ਜਾਂ ਤਾਂ ਕਾਮਰੇਡ ਬਣੋ, ਨਾਸਤਕ ਬਣੋ, ਆਪਦੇ ਧਰਮ ਨੂੰ, ਆਪਦੇ ਧਾਰਮਿਕ ਸੰਸਕਾਰਾਂ ਨੂੰ ਮਾੜਾ ਚੰਗਾ ਬੋਲੋ, ਤੇ ਆਪਦੇ ਬਜ਼ੁਰਗ ਜਿਸ ਲੀਹ ਤੇ ਸਾਰੀ ਉਮਰ ਕੱਢੀ ਆ ਉਹਨੂੰ ਭੰਡੋ। ਹਾਂਜੀ, ਪੁਰਾਤਨ ਹਰ ਚੀਜ਼ ਨੂੰ ਰੱਦ ਕਰੋ, ਬੀੜੀਆਂ ਸਿਗਰਟਾਂ ਪੀਓ, ਮੂੰਹ ਸਿਰ ਮੁੰਨੋ, ਤੇ ਸਿੱਖੀ ਅਤੇ ਸਿੱਖਾਂ ਦਾ ਜਲੂਸ ਕੱਢੋ। ਬੜੇ ਇਹੋ ਜਿਹੇ ਭਰਾ ਟੱਕਰਦੇ ਆ। ਥੋੜੇ ਦਿਨ ਹੋਏ ਇੱਕ ਹੋਰ ਟੱਕਰਿਆ ਸੱਜਣ, ਉਹ ਅੱਜ ਕੱਲ੍ਹ ਨਵਾਂ ਸੋਸ਼ਲ ਮੀਡੀਆ ਉੱਤੇ ਸਰਗਰਮ ਹੋਇਆ, ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਘੁਮਾਣ ਭਾਜੀ, ਅਸੀਂ ਤਾਂ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਚੁਟਕਲੇ, ਅਸੀਂ ਡਰਾਮੇ ਬੜੇ ਤਿਆਰ ਕੀਤੇ ਹੋਏ ਸੀ, ਪਰ ਹੁਣ ਜਦੋਂ ਤੋਂ ਰੰਗ ਲੱਗਿਆ ਆਨੰਦ ਆਇਆ ਪਿਆ। ਸੋ ਬੜੇ ਇਸ ਤਰੀਕੇ ਦੇ ਖਿਆਲਾਤ ਜਿਹੜੇ ਸੀਗੇ ਉਧਰ ਨੂੰ ਉਸ ਵੇਲੇ ਦੀ ਸਿੱਖ ਜਵਾਨੀ ਜਾ ਰਹੀ ਸੀਗੀ। ਉਹ ਜਿਹੜੀ ਮੈਲ ਸੀ, ਉਹ ਸਾਰੀ ਮੈਲ ਬਾਬਾ ਜਰਨੈਲ ਸਿੰਘ ਨੇ ਲਾ ਦਿੱਤੀ ਤੇ ਸਿੱਖਾਂ ਨੂੰ, ਸਿੱਖ ਨੌਜਵਾਨਾਂ ਨੂੰ ਖਾਲਸਤਾਨੀ ਪੱਗਾਂ ਬੰਨ੍ਹ ਕੇ, ਚਿੱਟੇ ਕੁੜਤੇ ਪਜਾਮੇ ਪਾ ਕੇ ਕੌਮ ਦੀ ਸੇਵਾ ਕਰਨ ਵਾਲੇ ਇਹੋ ਜਿਹੇ ਜੁਝਾਰੂ ਬਣਾ ਦਿੱਤਾ ਕਿ ਸਾਰੀ ਮੈਲ ਜਿਹੜੀ ਸੀਗੀ ਦੁਨਿਆਵੀ ਉਹ ਲੈ ਗਈ। ਤੇ ਇੱਕ ਮੈਲ ਹੋਰ ਵੀ ਸੀਗੀ ਜਿਹੜੀ ਲਾਹੀ, ਉਹ ਕਿਹੜੀ ਸੀ? ਮੈਲ ਜਿਸ ਮੈਲਾ ਕੀਤਾ ਸੀ ਸਿੱਖ ਸੰਘਰਸ਼ ਦਾ ਰਾਹ। ਸਿੱਖ ਸੰਘਰਸ਼ ਜਿਹੜਾ ਸਿੱਖ ਹੱਕਾਂ ਲਈ, ਅਣਖ ਗੈਰਤ ਲਈ ਜਿਹੜਾ ਸੰਘਰਸ਼ ਆ ਨਾ ਜੀ, ਉਸ ਸੰਘਰਸ਼ ਨੂੰ ਵੀ ਪਿਛਲੇ ਲੰਮੇ ਅਰਸੇ ਤੋਂ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਬਹੁਤ ਭਾਰੀ ਸੱਟ ਜਿਹੜੀ ਸੀਗੀ ਉਹ ਵੱਜ ਰਹੀ ਸੀ। ਤੇ ਉਸ ਦੌਰ ਦੇ ਵਿੱਚ ਜਿਹੜੀ ਅਕਾਲੀ ਮੋਰਚਿਆਂ ਦੀ ਰਾਜਨੀਤੀ ਆ, ਉਹਦੇ ਵਿੱਚ ਜੋ ਗੜਬੜਾਂ ਸਿੱਖ ਸਭਾ ਵਿੱਚ ਆਈਆਂ ਹੋਈਆਂ ਸੀ, ਉਸ ਮੈਲ ਨੂੰ ਵੀ ਬਾਬਾ ਜਰਨੈਲ ਸਿੰਘ ਨੇ, ਉਸ ਮੈਲ ਨੂੰ ਵੀ ਲਾਹ ਸੁੱਟਿਆ, ਸਿੱਧੇ ਪੱਧਰੇ ਬੋਲਾਂ ਨਹੀਂ। ਤੇ ਸਿੱਖ ਸੰਘਰਸ਼ ਦਾ ਜਿਹੜਾ ਰਾਹ ਸੀਗਾ ਉਹ ਕਿਵੇਂ ਮੈਲਾ ਹੋਇਆ ਸੀ ਕਿ ਯੋਧਿਆਂ ਦੀ ਇਸ ਕੌਮ ਨੂੰ ਦਿੱਤਾ ਸੀ ਕਰਾਹੇ ਪਾ, ਰਣ ਤੱਤੇ ਦੇ ਸੂਰਮੇ ਦਿੱਤੇ ਗਾਂਧੀ ਦੇ ਪੁੱਤ ਬਣਾ, ਵੀ ਅਹਿੰਸਾ ਜੀ ਕਰੋ ਜੀ, ਸ਼ਾਂਤੀ ਪੂਰਵਕ ਐ ਕਰਨਾ ਜੀ, ਉਹ ਕਰਨਾ ਜੀ। ਇਸ ਅਣਖੀ ਜਰਨੈਲ ਨੇ ਲਿਆ ਕਿਰਾਇਓਂ ਮੋੜੇ ਨੇ, ਸਾਰੇ ਕਿਰਾਇਓਂ ਮੋੜ ਲਿਆਂਦੇ ਤੇ ਵਿਰਸੇ ਨਾਲੋਂ ਟੁੱਟਿਆਂ ਨੂੰ ਦਿੱਤਾ ਮੁੜ ਵਿਰਸੇ ਨਾਲ ਜੋੜ। ਹੁਣ ਇਸ ਬਾਬੇ ਜਰਨੈਲ ਸਿੰਘ ਨੇ ਕੱਲੇ ਕੱਲੇ ਸਿੱਖ ਨੂੰ ਭਾਈ ਤਾਰੂ ਸਿੰਘ ਦੀ ਸਾਖੀ ਜਾਂ ਬਾਬੇ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਜਾਂ ਭਾਈ ਵਿਧੀ ਚੰਦ ਬਾਰੇ ਜਾਂ ਹੋਰ ਸਿੱਖਾਂ ਸ਼ਹੀਦਾਂ ਯੋਧਿਆਂ ਬਾਰੇ ਕੱਲੇ ਕੱਲੇ ਨੂੰ ਬਿਠਾ ਕੇ ਨਹੀਂ ਸੀ ਸਮਝਾਇਆ, ਨਾ ਉਹਨਾਂ ਕੋਲੇ ਟਾਈਮ ਸੀ। ਉਹਨਾਂ ਨੇ ਮੋਟੇ ਤੌਰ ਦੇ ਉੱਤੇ ਦਿਮਾਗ ਨੂੰ, ਦਿਲ ਨੂੰ ਝੰਜੋੜਾ ਮਾਰ ਕੇ, ਜਿਵੇਂ ਕੋਈ ਸ਼ੇਰ ਦਾ ਬੱਚਾ ਵਿਛੜ ਕੇ ਭੇਡਾਂ ਦੇ ਵਾੜੇ 'ਚ ਰਹਿਣ ਲੱਗ ਜਾਵੇ ਤੇ ਉੱਥੇ ਭੇਡਾਂ ਵਾਲੀ ਬੋਲੀ ਸ਼ੈਲੀ ਅਪਣਾ ਲਵੇ, ਤੇ ਕਿਸੇ ਵੇਲੇ ਉਧਰ ਸ਼ੇਰਾਂ ਦਾ ਲਾਂਘਾ ਹੋ ਜਾਵੇ ਤੇ ਸ਼ੇਰ ਦੇਖਣ ਗਿਆ ਤਾਂ ਹੈ ਤਾਂ ਸ਼ੇਰਾਂ ਦਾ ਬੱਚਾ, ਤੇ ਰਹਿੰਦਾ ਭੇਡਾਂ 'ਚ, ਤੇ ਭੇਡਾਂ ਵਾਂਗੂ ਬਿਹੇਵ ਕਰਦਾ, ਭੇਡਾਂ ਵਾਂਗੂ ਰਹਿੰਦਾ। ਤੇ ਉਸ ਨਿਆਣੇ ਨੂੰ, ਸ਼ੇਰ ਦੇ ਨੂੰ, ਬੱਚੇ ਨੂੰ ਆਪਦੇ ਕੋਲ ਬੁਲਾ ਕੇ ਸ਼ੇਰ ਬੜਕ ਮਾਰਨ ਤੇ ਸ਼ੇਰ ਦਾ ਬੱਚਾ ਵੀ ਬੜਕ ਮਾਰੇ। ਜਦੋਂ ਉਹ ਦਹਾੜਦਾ ਤਾਂ ਉਹਨੂੰ ਚੇਤਾ ਆ ਜਾਂਦਾ ਕਿ ਮੈਂ ਤਾਂ ਸ਼ੇਰ ਆ, ਮੈਂ ਇਹਨਾਂ ਭੇਡਾਂ ਦੇ ਵਿੱਚ ਕਿੱਥੇ ਤੁਰਿਆ ਫਿਰਦਾ। ਉਵੇਂ ਹੀ ਫਿਰ ਉਹਦਾ ਸਾਰਾ ਜੀਵਨ ਬਦਲ ਜਾਂਦਾ। ਫਿਰ ਉਹਨੂੰ ਕੱਲੀ ਕੱਲੀ ਗੱਲ ਸਿਖਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਵੀ ਸ਼ੇਰ ਨੇ ਸ਼ਿਕਾਰ ਕਰਨਾ ਹੁੰਦਾ। ਤਾਂ ਉਵੇਂ ਹੀ ਜਦੋਂ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗੱਲ ਬਾਬੇ ਜਰਨੈਲ ਸਿੰਘ ਨੇ ਭਰ ਦਿੱਤੀ ਕਿ ਤੁਸੀਂ ਸਿੱਖ ਹੋ, ਸਿੱਖ ਹੋਣ ਦਾ ਅਹਿਸਾਸ ਜਗਾ ਦਿੱਤਾ, ਤੇ ਬਸ ਫਿਰ ਬਾਕੀ ਫਿਰ ਬੰਦਾ ਆਪਦੀ ਮਿਹਨਤ ਪਾਓ ਕਿੰਨਾ ਕੁ ਅੱਗੇ ਤੁਰਦਾ। ਸੋ ਫਿਰ ਇਸ ਲਹਿਰ ਨੇ ਅਨੇਕਾਂ ਹੀ ਇਹੋ ਜਿਹੇ ਗੁਰਸਿੱਖ ਪਿਆਰੇ ਪੈਦਾ ਕੀਤੇ ਜਿਨ੍ਹਾਂ ਦਾ ਧਰਤੀ ਤੇ ਆਉਣਾ ਵੀ ਸਫਲ ਹੋ ਗਿਆ ਤੇ ਜਾਣਾ ਵੀ ਸਫਲ ਹੋ ਗਿਆ। 1984 ਤੋਂ ਬਾਅਦ ਜੋ ਅਦਬ ਸਤਿਕਾਰ ਭਾਈ ਸਾਹਿਬ ਭਾਈ ਜੁਗਰਾਜ ਸਿੰਘ ਤੂਫਾਨ ਨੂੰ ਹਾਸਲ ਹੋਇਆ, ਤੇ ਇਹੋ ਜਿਹਾ ਹੋਰ ਕਈ ਭੈਣ ਭਰਾਵਾਂ ਨੂੰ ਵੀ ਹੋਰ ਹਾਸਲ ਹੋਇਆ। ਔਰ ਜਿਹੜਾ ਉਹ ਪਿਆਰ ਸਤਿਕਾਰ ਮਿਲਿਆ ਉਹ ਉਸ ਪ੍ਰਚਾਰ ਦਾ ਹੀ ਕਮਾਲ ਸੀ ਜਿਹੜਾ ਬਾਬਾ ਜਰਨੈਲ ਸਿੰਘ ਨੇ ਕੀਤਾ, ਸਿੱਧੇ ਪੱਧਰੇ ਬੋਲਾਂ 'ਚ। ਸੋ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਆਪਦੇ ਆਲੇ ਦੁਆਲੇ ਦੇ ਵਿੱਚ ਜਿਹੜੇ ਪ੍ਰਚਾਰਕ ਭਰਾ ਸਾਨੂੰ ਕਹਿੰਦੇ ਨੇ ਕਿ ਜੀ ਹੋਰ ਕੀ ਘੋਲ ਕੇ ਪਿਲਾ ਦਈਏ, ਸਾਨੂੰ ਸਮਝਣਾ ਪਊਗਾ ਕਿ ਕਮੀ ਕਿੱਥੇ ਹੈ। ਸਾਡੇ ਨਿਆਣੇ, ਸਾਡੇ ਬੱਚੇ ਬੱਚੀਆਂ ਵਿਦੇਸ਼ਾਂ ਵਿੱਚ ਤਾਂ ਅਜੇ ਫੇਰ ਕਾਇਮ ਆ, ਉੱਥੇ ਤਾਂ ਹੁਣ ਕਹਿੰਦੇ ਆ ਵੀ ਚੰਗੀ ਗੱਲ ਆ, ਲੋਕਾਂ ਨੂੰ ਨਿਆਣਿਆਂ ਪ੍ਰਤੀ ਇੱਕ ਜਾਗਰਤੀ ਆਈ ਆ, ਪਰ ਇੱਥੇ ਸਾਡੇ ਬੱਚੇ ਜਿਹੜੇ ਨੇ ਉਹ ਆਪਦੇ ਇਤਿਹਾਸ ਤੋਂ ਕੋਰੇ ਨੇ। ਜੇ ਸਾਡੇ ਨਿਆਣਿਆਂ ਨੂੰ ਕ੍ਰਿਸਮਸ ਵਾਲੇ ਦਿਨ ਸਭ ਕੁਝ ਪਤਾ ਕ੍ਰਿਸਮਸ ਦਾ ਤੇ ਸਾਹਿਬਜ਼ਾਦਿਆਂ ਬਾਰੇ ਨਹੀਂ ਪਤਾ, ਤਾਂ ਇਹ ਸਾਡੇ ਲਈ ਅਫਸੋਸ, ਦੁੱਖ ਤੇ ਸ਼ਰਮ ਵਾਲੀ ਗੱਲ ਆ। ਮੈਂ ਇਹ ਸਮਝਦਾ ਹੈਗਾ ਕਿ ਦੁਸ਼ਮਣ ਨੇ ਸਾਨੂੰ ਵੰਗਾਰ ਪਾਈ ਹੈ
ਤੇ ਇਹ ਵੰਗਾਰ ਦਾ ਜਵਾਬ ਜਿਹੜਾ ਹੈ ਸਾਨੂੰ ਦੇਣਾ ਪਊਗਾ। ਕਈ ਵਾਰ ਅੱਗੇ ਵੀ ਸੋਚਿਆ ਵੀ ਇਹਦਾ ਕੋਈ ਹੱਲ ਹੋਵੇ। ਕਦੇ ਕਦੇ ਮਨ ਚ ਆਉਂਦਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਉਪਰਾਲਾ ਕਰੇ, 8-8 ਘੰਟਿਆਂ ਦੇ ਲਈ 100 ਜਿਹੜਾ ਸਿੱਖ ਹੈਗਾ ਉਹਨੂੰ ਬਿਠਾਵੇ ਡਿਊਟੀ ਤੇ। ਅੰਮ੍ਰਿਤਸਰ ਇੱਕ ਸੈਂਟਰ ਬਣਿਆ ਹੋਵੇ, ਉਹਨਾਂ ਨੂੰ ਕੰਮ ਦਿੱਤਾ ਹੋਵੇ ਵੀ 8 ਘੰਟੇ ਤੁਹਾਡੀ ਡਿਊਟੀ ਆ, ਫਿਰ 8 ਘੰਟਿਆਂ ਤੋਂ ਬਾਅਦ ਦੂਜੀ ਸ਼ਿਫਟ ਵਾਲੇ ਆ ਜਾਣਗੇ, ਫਿਰ ਤੀਜੀ ਵਾਲੇ ਆ ਜਾਣਗੇ। ਉਹਨਾਂ ਨੂੰ ਕੰਪਿਊਟਰ ਦੇਵੋ, ਮੋਬਾਈਲ ਦੇਵੋ, ਉਹਨਾਂ ਨੂੰ ਸਿੱਖ ਇਤਿਹਾਸ ਬਾਰੇ, ਬਾਣੀ ਬਾਰੇ, ਧਰਮ ਬਾਰੇ ਵਧੀਆ ਹਾਂ ਪੱਖੀ ਪੋਸਟਾਂ ਲਿਖਣ ਦੇ ਲਈ ਫੇਸਬੁੱਕ ਦੇ ਉੱਤੇ, ਤੇ ਨਾਲੇ ਬੋਲ ਕੇ, ਕਿਉਂਕਿ ਅੱਜ ਕੱਲ ਪੜ੍ਹਨ ਦਾ ਜ਼ਮਾਨਾ ਘੱਟ ਵਾ, ਅੰਗਰੇਜ਼ੀ, ਹਿੰਦੀ, ਪੰਜਾਬੀ ਹੋਰਨਾਂ ਬੋਲੀਆਂ ਭਾਸ਼ਾਵਾਂ ਦੇ ਵਿੱਚ ਇੰਨਾ ਕੁ ਭੰਡਾਰਾ ਭਰਿਆ ਪਿਆ ਹੋਵੇ, ਤੇ ਬਾਕੀ ਫਿਰ ਜਿਹੜਾ ਸਿੱਖ ਜਗਤ ਆ ਉਹਨਾਂ ਨੂੰ ਸ਼ੇਅਰ ਕਰਨ ਵਾਲਾ ਹੋਵੇ। ਉਹ 100 ਕੁ ਬੰਦਿਆਂ ਦੀ ਸ਼ਿਫਟ 300 ਬੰਦਾ ਰੱਖੋ, 100 ਦੀਆਂ 3 ਸ਼ਿਫਟਾਂ ਲਾਓ, ਤੇ 2 ਕੁ ਮਹੀਨੇ ਦੇ ਵਿੱਚ ਹੀ ਬਹੁਤ ਵੱਡੀ ਸੋਸ਼ਲ ਮੀਡੀਆ ਦੇ ਰਾਹੀਂ ਹੋਈ ਕੌਮ ਦੇ ਪ੍ਰਚਾਰ ਦੀ ਇੱਕ ਇਹੋ ਜਿਹੀ ਹਨੇਰੀ ਉਠਾਲੀ ਜਾ ਸਕਦੀ ਆ, ਜਿਹਦੇ ਵਿੱਚ ਹਰ ਇੱਕ ਸਿੱਖ ਨੂੰ ਕੋਈ ਨਾ ਕੋਈ ਗੱਲ ਉਹਦੇ ਕੰਮ ਦੀ ਉਹਨੂੰ ਲੱਭ ਜਾਣੀ ਆ ਕਿ ਆਹ ਚੀਜ਼ ਤਾਂ ਮੈਂ ਲੱਭਦਾ ਫਿਰਦਾ ਸੀ। ਜਦੋਂ ਅੱਜ ਸਮਾਗਮ ਨੂੰ ਮੈਂ ਇੱਧਰ ਨੂੰ ਆ ਰਿਹਾ ਸੀ ਪ੍ਰੋਗਰਾਮ ਸਟੂਡੀਓ ਨੂੰ, ਤਾਂ ਰਸਤੇ 'ਚ ਕਿਸੇ ਸੱਜਣ ਦਾ ਮੈਸੇਜ ਆਇਆ ਕਿ ਕਮਾਨ ਸਾਹਿਬ ਆਹ ਚੀਜ਼ ਚਾਹੀਦੀ ਹੈ। ਸਾਰੇ ਦਿਨ ਦੇ ਵਿੱਚ ਘੱਟੋ ਘੱਟ 30-35 ਨਿਤ ਨਵੀਆਂ ਇਨਕੁਆਰੀਜ਼ ਸਾਡੇ ਬੱਚਿਆਂ ਦੀਆਂ ਆਉਂਦੀਆਂ। ਕਿਵੇਂ ਕਹਿ ਦਈਏ ਕਿ ਨਿਆਣਿਆਂ ਦਾ ਇਸ ਪਾਸੇ ਉਤਸ਼ਾਹ ਨਹੀਂ, ਵਸ ਨਹੀਂ ਚੱਲਦਾ, ਕਿਉਂਕਿ ਆਲੇ ਦੁਆਲੇ ਗਲਤ ਵਕਾਰਾਂ ਵਾਲੇ ਮਾਹੌਲ ਦਾ ਇੰਨਾ ਜ਼ਿਆਦਾ ਅਸਰ ਪਿਆ ਹੋਇਆ। ਸਿੱਖਾਂ ਦੇ ਨਿਆਣਿਆਂ ਨੂੰ ਸਿੱਖੀ ਤੋਂ ਤੋੜ ਦੇਣ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ, ਜਿਹਦੇ 'ਚ ਕਰੋੜਾਂ ਰੁਪਏ ਖਰਚੇ ਜਾ ਰਹੇ ਨੇ, ਉਹਦਾ ਇਹ ਰਿਜ਼ਲਟ ਵਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਭਾਈ ਕਨ੍ਹਈਆ ਜੀ ਕੌਣ ਸੀ, ਭਾਈ ਬਿਧੀ ਚੰਦ ਜੀ ਕੌਣ ਸੀ, ਜਾਂ ਬਾਬਾ ਬਚਿੱਤਰ ਸਿੰਘ ਦਾ ਕੀ ਪ੍ਰਸੰਗ ਆ, ਜਾਂ ਇਹ ਗੱਲਾਂ ਦਾ ਜੀ ਨਹੀਂ ਪਤਾ। ਹੁਣ ਅਸੀਂ ਉਡੀਕੀ ਜਾਈਏ ਵੀ ਖਾਲਿਸਤਾਨ ਬਣੂਗਾ ਜੀ, ਫੇਰ ਗੱਲ ਕਰਾਂਗੇ। ਖਾਲਿਸਤਾਨ ਦੀ ਗੱਲ ਵੀ ਨਾਲ ਚੱਲਣੀ ਆ, ਕੌਮ ਦੀ ਆਜ਼ਾਦੀ ਦੀ ਗੱਲ ਵੀ ਨਾਲ ਚੱਲਣੀ ਆ, ਪਰ ਇਹ ਵੀ ਕੰਮ ਨਾਲ ਦੀ ਨਾਲ ਸਾਨੂੰ ਕਰਨਾ ਪੈਣਾ। ਅਫਸੋਸ ਦੀ ਗੱਲ ਇਹ ਆ ਕਿ ਜਿन्हें हमको जगाना चाहिए था, ਅਫਸੋਸ ਕਿ वो खुद सो गए हैं। ਸਾਡੇ ਪ੍ਰਚਾਰਕ, ਸਾਡੇ ਜਿਹਨਾਂ ਦਾ ਕੰਮ ਸੀ ਸਿੱਖੀ ਦਾ ਪ੍ਰਚਾਰ ਕਰਨਾ ਕਰਾਉਣਾ, ਉਹਨਾਂ ਦਾ ਧਰਮ ਪ੍ਰਚਾਰ ਨਾਲੋਂ ਵੱਧ ਆਪਦੇ ਮਸਲੇ ਹੋਰ ਨੇ ਜਿਹਦੇ ਚੋਂ ਉਲਝ ਚੁੱਕੇ ਨੇ, ਔਰ ਲੱਗਦਾ ਨਹੀਂ ਕਿ ਨਿਕਲ ਸਕਣਗੇ ਉਹਦੇ ਚੋਂ। ਜਿਵੇਂ ਸਿੰਘ ਫਸ ਗਏ ਆ ਨਾ, ਹੁਣ ਤਾਂ ਜਿਹੜਾ ਵੀ ਉਹ ਕਹਿੰਦੇ ਜਾਂ ਤਾਂ ਸਾਡੇ ਹੱਕ 'ਚ ਹੋ ਜਾ, ਨਹੀਂ ਸਾਡੇ ਖਿਲਾਫ ਹੋ ਜਾ। ਤੇ ਧੜਿਆਂ ਦੇ ਸਿੱਖ ਬਣਨਾ ਸੌਖਾ ਹੋਇਆ ਹੈ, ਕਿਉਂਕਿ ਫਿਰ ਜਿਹੜਾ ਧੜੇ ਦੇ ਲੀਡਰ ਨੇ ਕਹਿਤਾ ਉਵੇਂ ਆਪਾਂ ਦੂਜੀ ਧਿਰ ਦੇ ਖਿਲਾਫ ਬੋਲੀ ਜਾਣਾ। ਤੇ ਧੜਿਆਂ ਗੁਰੂ ਦਾ ਸਿੱਖ ਬਣਨਾ ਔਖਾ, ਕਿਉਂਕਿ ਗੁਰੂ ਦੇ ਸਿੱਖ ਨੂੰ ਤਾਂ ਰੱਬ ਲੱਗਦੀ ਗੱਲ ਕਰਨੀ ਪਊ, ਸਹੀ ਗੱਲ ਕਰਨੀ ਪਊਗੀ। ਜਿਹੜੀ ਗੱਲ ਇਹਨਾਂ ਦੀ ਠੀਕ ਆ ਠੀਕ ਕਵਾਂਗੇ, ਜਿਹੜੀ ਗੱਲ ਉਹਨਾਂ ਦੀ ਠੀਕ ਆ ਉਹਨੂੰ ਠੀਕ ਕਵਾਂਗੇ। ਇੱਧਰ ਉਹ ਜਿਹੜਾ ਜਿੱਦਣ ਇਹਨਾਂ ਦੇ ਠੀਕ ਵਾਲੀ ਗੱਲ ਕਹਿਤੀ, ਉਦਣ ਇਹਨਾਂ ਨੇ ਕਹਿਣਾ ਦੂਜੀ ਧਿਰ ਨੇ ਕਿ ਚੱਕ ਲੋ ਫੱਟੀ ਦੇ ਖੱਦੋਂ ਵਾਂਗੂ ਭੜਕਾ ਦੋ, ਤੇ ਉਧਰੋਂ ਆ ਤੇ ਪੰਥਦਰਦੀ ਤਾਂ ਡਰੇ ਫਿਰਦੇ ਨੇ ਵੀ ਬੋਲੀਏ ਤਾਂ ਬੋਲੀਏ ਕੀ। ਔਰ ਜਿੰਨੀ ਤਹਿਜ਼ੀਬ ਦੀ ਜਖਣਾ ਪੱਟੀ ਗਈ ਹੈ ਇਸ ਦੌਰ ਵਿੱਚ, ਜਿਸ ਤਰੀਕੇ ਦੇ ਨਾਲ ਪੰਥਦਰਦੀਆਂ ਨੂੰ, ਕੌਮ ਦੇ ਗੱਲ ਕਰਨ ਵਾਲਿਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ, ਬੋਲਣ ਤੋਂ ਬੰਦਾ ਡਰਨ ਲਾਤਾ ਜੀ। ਕਿੱਥੇ ਸਾਡਾ ਸਿਧਾਂਤ ਜਿਹੜਾ ਹਰ ਇੱਕ ਨੂੰ ਬੋਲਣ ਦੀ ਖੁੱਲ੍ਹ, ਵੀ ਠੀਕ ਆ ਇਹਦੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਵੀ ਇਹਨੂੰ ਬੋਲਣ ਤਾਂ ਦਿਓ ਨਾ। ਗੁਰੂ ਨਾਨਕ ਪਾਤਸ਼ਾਹ ਨੇ ਜਾਂ ਸਾਡੇ ਸਿੱਖ ਫਲਸਫੇ ਨੇ ਸਾਨੂੰ ਮੱਤ ਜਿਹੜੀ ਦਿੱਤੀ ਹੈ, ਉਹ ਆਪਦੀ ਗੱਲ ਕਹਿਣ ਦੀ ਗੱਲ ਆ, ਨਾ ਕਿ ਆਪਦੀ ਜਿੱਦ ਕਰਕੇ ਵੀ ਐਂ ਮੰਨੋ ਨਹੀਂ ਤਾਂ ਐਸੀ ਤੈਸੀ। ਬੜੀਆਂ ਉਸ ਟਾਈਮ ਵੇਲੇ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਗਲਤ ਚੀਜ਼ਾਂ ਸੀ। ਗੁਰੂ ਨਾਨਕ ਸਾਹਿਬ ਉੱਥੇ ਗਏ, ਆਪਦੀ ਗੱਲ ਕਹੀ, ਤੇ ਠੀਕ ਆ ਜਿਨ੍ਹਾਂ ਨੇ ਮੰਨ ਲਿਆ, ਮੰਨ ਨਹੀਂ ਜਾਂਦੇ ਸੀ ਕਿਉਂਕਿ ਸੱਚ ਦੀ ਤਾਕਤ ਆਪਣੀ ਇੰਨੀ ਜ਼ਿਆਦਾ ਵੱਡੀ ਹੈ। ਤੇ ਇਸ ਵੇਲੇ ਇੱਕ ਜਿਹੜੀ ਆ ਤਕਰਾਰ, ਜਿਹੜੀ ਟਕਰਾਅ ਇਸ ਟਾਈਮ ਚੱਲ ਰਿਹਾ, ਇਹ ਪੰਥ ਦੇ ਹਿੱਤ ਵਿੱਚ ਨਹੀਂ। ਪਤਾ ਉਹਨਾਂ ਨੂੰ, ਦੋਨਾਂ ਧਿਰਾਂ ਨੂੰ ਹੀ ਪਤਾ ਵੀ ਪੰਥ ਦੇ ਹਿੱਤ ਵਿੱਚ ਨਹੀਂ, ਪਰ ਮੁੜਨਾ ਉਹਨਾਂ ਲਈ ਮੁਸ਼ਕਲ ਆ। ਮਨੁੱਖੀ ਬਿਰਤੀ ਆ, ਤੇ ਉਹਦੇ ਵਿੱਚ ਉਹ ਅੱਗੇ ਦੇ ਅੱਗੇ ਜਾ ਸਕਦੇ ਆ, ਤੇ ਜਿਹੜਾ ਵੀ ਰਾਹ ਦੇ ਵਿੱਚ ਹੋਰ ਪਤਾ ਨਹੀਂ ਕਿਹਦਾ ਦਲੀਆ ਕਰ ਦੇਣਾ ਉਹਨਾਂ ਨੇ ਆਪਦੇ ਇਸ ਜੰਗ ਵਿੱਚ। ਇਹ ਜਿਹੜੀ ਟਕਰਾਅ ਆ, ਇਹ ਜਿਹੜਾ ਤਕਰਾਰ ਆ, ਇਹ ਹੋਰ ਪਤਾ ਨਹੀਂ ਕਿਹਨੂੰ ਸੂਤ ਬਹਿੰਦਾ ਜਾਂ ਕਿਹਦਾ ਨੁਕਸਾਨ ਕਰਦਾ, ਪਰ ਇਹ ਸਿੱਖੀ ਦੇ ਹਿੱਤਾਂ ਵਿੱਚ ਨਹੀਂ ਤੇ ਸਿੱਖੀ ਦੇ ਦੁਸ਼ਮਣਾਂ ਨੂੰ ਸੂਤ ਬਹਿੰਦਾ। ਕਿਉਂਕਿ ਇਸ ਦੌਰ ਵਿੱਚ ਸਿੱਖਾਂ ਦੇ ਨਿਆਣਿਆਂ ਨੂੰ ਇਹ ਸਾਰਾ ਕੁਝ ਦਿਖਾ ਕੇ ਉਹਨਾਂ ਦਾ ਮਨ ਜਿਹੜਾ ਹੈਗਾ ਉਹ ਬੇਜ਼ਾਰ ਕੀਤਾ ਜਾ ਸਕਦਾ। ਕਿਸੇ ਘਰ ਦੇ ਵਿੱਚ ਕਲੇਸ਼ ਹੋਵੇ ਨਾ, ਤਾਂ ਮਨੋਵਿਗਿਆਨਕ ਕਹਿੰਦੇ ਨੇ ਕਿ ਉਸ ਘਰ ਦੇ ਜਿਹੜੇ ਨਿਆਣੇ ਨੇ, ਬੱਚੇ ਨੇ, ਉਹਨਾਂ ਦੀਆਂ ਆਦਤਾਂ ਉੱਤੇ, ਉਹਨਾਂ ਦੇ ਸੁਭਾਅ ਉੱਤੇ, ਉਹਨਾਂ ਦੇ ਰਹਿਣ ਸਹਿਣ ਉੱਤੇ ਬੜਾ ਅਸਰ ਪੈਂਦਾ। ਸਕੂਲ ਦੇ ਵਿੱਚ ਟੀਚਰ ਜਿਹੜਾ ਹੈ ਉਹ ਉਸ ਬੱਚੇ ਦਾ ਬਿਹੇਵ ਦੇਖ ਕੇ ਉਹਦੇ ਘਰਦਿਆਂ ਨੂੰ ਬੁਲਾਉਣ ਜੋਗਾ ਹੋ ਜਾਂਦਾ ਕਿ ਤੁਹਾਡੇ ਘਰੇ ਕੋਈ ਕਲੇਸ਼ ਤਾਂ ਨਹੀਂ, ਨਿਆਣੇ ਦੇ ਸੁਭਾਅ 'ਚ ਗੜਬੜ ਆ ਗਈ ਹੈ। ਤੇ ਜਿਸ ਕੌਮ ਦੇ ਵਿੱਚ ਸਵੇਰੇ ਉੱਠਣ ਸਾਰੀ
ਇੰਨੀਆਂ ਭਿਆਨਕ, ਇੰਨੀਆਂ ਭੈੜੀਆਂ ਗੱਲਾਂ ਵੀ ਫਲਾਣੇ ਨੂੰ ਗਾਲ, ਫਲਾਣੇ ਦੇ ਛੱਤਰ, ਫਲਾਣਾ ਪੱਗ ਲਾਤੀ, ਇਹ ਕੁਝ ਵਾਪਰ ਰਿਹਾ ਹੋਵੇ। ਸਹੀ ਤੇ ਗਲਤ ਦੀ ਗੱਲ ਬਾਅਦ ਵਿੱਚ, ਪਰ ਜੋ ਮਾਹੌਲ ਅਸੀਂ ਬਣਾਈ ਬੈਠੇ ਆ, ਇਹਦੇ ਵਿੱਚ ਆਪਦੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਕਿਵੇਂ ਆ, ਬੜੀ ਵੱਡੀ ਸਮੱਸਿਆ ਬਣੀ ਪਈ ਹੈ। ਤੇ ਬੱਚੇ ਕੋਈ ਸਿੱਖੀ ਦੇ ਦੁਸ਼ਮਣ ਨਹੀਂ ਹੈਗੇ। ਅਸੀਂ ਮਿੰਟ ਜਿਹੀ ਉਹਦੇ ਥੱਲੇ ਲਿਖ ਕੇ 4 ਗਾਲਾਂ ਵੀ ਇਹਦੇ ਮਾਪਿਆਂ ਨੂੰ ਅਕਲ ਨਹੀਂ, ਇਹਨਾਂ ਨੂੰ ਸਮਝ ਹੀ ਨਹੀਂ ਹੈਗੀ, ਐਡਾ ਪੱਗੜ ਬੰਨਿਆ, ਬੜੀਆਂ ਭੈੜੀਆਂ ਗੱਲਾਂ ਪੜੀਆਂ। ਪਰ ਅਸਲ ਵਿੱਚ ਗੱਲ ਇਹ ਆ ਕਿ ਉਹ ਸਾਡੇ ਬੱਚੇ ਨੇ, ਤੇ ਸਾਡੇ ਬੱਚੇ ਜੇਕਰ ਕਿਸੇ ਸਾਡੇ ਨਿਆਣੇ ਨੂੰ ਕੋਈ ਬਿਮਾਰੀ ਹੋ ਜੇ, ਅਸੀਂ ਨਿਆਣਾ ਕੱਢ ਦਈਦਾ ਘਰੋਂ। ਸਾਡੇ ਸਰੀਰ ਦਾ ਕੋਈ ਅੰਗ ਵਾ, ਮੇਰੀ ਉਂਗਲ ਆ ਜਾਂ ਕੋਈ ਲੱਤ ਬਾਂਹ ਵਾ, ਉਹਦੇ ਕੋਈ ਸੱਟ ਫਿੱਟ ਵੱਜੀ, ਲੱਤ ਵੱਢ ਕੇ ਸੁੱਟ ਦਈਦੀ ਆ। ਉਹਨੂੰ ਟਰੀਟ ਕਰੀਦਾ, ਇਲਾਜ ਕਰੀਦਾ। ਤਾਂ ਉਹਨਾਂ ਨੂੰ ਇਲਾਜ ਦੀ ਲੋੜ ਆ। ਫਰੀਦਾ ਬੁਰੇ ਦਾ ਭਲਾ ਕਰ, ਬੁਰੀ ਚੀਜ਼ ਨਾ ਜਿੱਥੇ ਗੜਬੜ ਆ, ਗੜਬੜ। ਡਾਕਟਰ ਕਦੇ ਠੀਕ ਬੰਦੇ ਨੂੰ ਦਵਾਈ ਦਿੰਦਾ ਦੇਖਿਆ? ਡਾਕਟਰ ਮਰੀਜ਼ ਨੂੰ ਦਵਾਈ ਦਿੰਦਾ। ਤਾਂ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਨੇ, ਜਿਹੜੇ ਧਰਮ ਨਾਲੋਂ, ਵਿਰਸੇ ਨਾਲੋਂ ਦੂਰ ਨੇ, ਉਹਨਾਂ ਸਾਰਿਆਂ ਦੇ ਕੋਲ ਕਿਸ ਵਿਧੀ ਨਾਲ, ਕਿਸ ਤਰੀਕੇ ਨਾਲ ਟੈਕਨੋਲੋਜੀ, ਉਹ ਟੈਕਨੀਕ ਲੱਭਣੀ ਪਊ, ਤੇ ਉਹ ਸਾਡਾ ਫਰਜ਼ ਆ। ਪਰ ਆਪਾਂ ਸਾਰਿਆਂ ਨੇ ਸੌਖਾ ਤਰੀਕਾ ਲੱਭ ਲਿਆ ਕਿ ਜਦੋਂ ਵੀ ਇਹਨਾਂ ਬੱਚਿਆਂ ਬਾਰੇ ਕੋਈ ਮਾੜੀ ਚੰਗੀ ਗੱਲ ਲੱਭੇ, 4 ਥੱਲੇ ਆਪਦੀਆਂ ਭੜਕਾਊ ਜੀਆਂ ਟਿੱਪਣੀਆਂ ਲਿਖੋ ਤੇ ਸੁਰਖਰੂ। ਏਦਾਂ ਸੁਰਖਰੂ ਨਹੀਂ ਹੋਇਆ ਜਾਣਾ। ਆਪਾਂ ਚੇਤੇ ਕਰੋ ਕਿ ਇਹੀ ਉਹ ਯੂਥ ਆ ਜਿਹਦਾ ਇੱਕ ਹਿੱਸਾ ਗੁਰੂ ਕੇ ਲੰਗਰ ਲਾ ਰਿਹਾ, ਦੀਵਾਨਾਂ 'ਚ ਉੱਥੇ ਹਾਜ਼ਰੀ ਭਰ ਰਿਹਾ, ਤੇ ਬੈਕ ਟੂ ਸਿੱਖੀ ਸੋਸ਼ਲ ਮੀਡੀਆ ਦੇ ਉੱਤੇ ਹੀ, ਜਿੱਥੇ ਇਹ ਚੀਜ਼ ਇਹਨਾਂ ਦੀ ਦਿਖ ਰਹੀ ਆ ਆਪਾਂ ਨੂੰ ਕਿ ਇਹ ਸਿੱਖੀ ਤੋਂ ਉਲਟ ਪਾਸੇ ਖੜੇ ਆ, ਸਿੱਖੀ ਨਾਲ ਨਹੀਂ ਨਿਭਰ ਹੈ, ਆਪਦੇ ਇਤਿਹਾਸ ਨਾਲ ਟੁੱਟੇ। ਇਹਨਾਂ ਦੀ ਹੀ ਉਮਰ ਦੇ ਹੋਰ ਬੱਚੇ ਨੇ, ਉਹ ਵੀ ਇੱਥੇ ਜੰਮੇ ਪਲੇ ਨੇ, ਉਹਨਾਂ ਤੇ ਅਸਰ ਨਹੀਂ ਹੋਇਆ ਮਾੜੀ ਚੀਜ਼ ਦਾ, ਉਹਨਾਂ ਨੂੰ ਸਹੀ ਸੇਧ ਮਿਲ ਗਈ। ਉਹ ਬੱਚੇ ਬੈਕ ਟੂ ਸਿੱਖੀ ਪੇਜ ਬਣਾਈ ਬੈਠੇ ਆ। ਪੜੋ ਸੋਸ਼ਲ ਮੀਡੀਆ ਤੇ ਜਾ ਕੇ, ਉਹਦੇ ਉੱਤੇ ਇੱਕ ਪੁਰਾਣੀ ਫੋਟੋ ਪਾਉਣਗੇ, ਇੱਕ ਨਵੀਂ ਫੋਟੋ ਪਾਉਣਗੇ। ਮੁੰਡੇ ਕੁੜੀਆਂ ਦੀ ਇੱਕ ਫੋਟੋ ਹੋਊ ਜਦੋਂ ਉਹਨਾਂ ਦੇ ਦਮਾਲੇ ਸਜਾਏ ਹੋਏ ਨੇ, ਇੱਕ ਫੋਟੋ ਹੋਊ ਜਦੋਂ ਉਹ ਮਾਡਰਨਟੀ। ਅਸਲ ਵਿੱਚ ਤਾਂ ਸਾਡਾ ਨੁਕਸਾਨ ਮਾਡਰਨਟੀ ਨੇ ਬੜਾ ਕੀਤਾ। ਪੱਛਮੀ ਤਰਜ਼ ਦਾ ਜਿਹੜਾ ਜੀਵਨ ਆ, ਉਸ ਜੀਵਨ ਦੇ ਕੱਪੜੇ ਲੀੜੇ ਨੇ ਜਾਂ ਹੋਰ ਚੀਜ਼ਾਂ ਨੇ ਤਾਂ ਸਾਨੂੰ ਦੱਸਿਆ ਹੀ ਆ। ਸਾਡਾ ਸੋਚ ਪ੍ਰਬੰਧ ਵੀ, ਅਸੀਂ ਹਰ ਚੀਜ਼ ਵਿੱਚ ਵੀ ਪੱਛਮ ਵਾਲੇ ਐਂ ਗੱਲ ਕਹਿੰਦੇ ਆ, ਉਹ ਤੁਹਾਡਾ ਧਰਮ ਤੁਹਾਨੂੰ ਕੀ ਕਹਿੰਦਾ? ਅਸੀਂ ਹਰ ਗੱਲ ਦੇ ਵਿੱਚ ਜਿਹੜਾ ਮੀਟਰ ਲਾਉਨੇ ਆ ਨਾ, ਉਹ ਕਹਿੰਦੇ ਆ ਕਿ ਪੱਛਮੀ ਵਿਦਵਾਨ ਐ ਕਹਿੰਦੇ। ਉਹ ਵਿਦਵਾਨ ਨੇ ਤੇ ਤੁਹਾਡੇ ਗੁਰੂ ਸਾਹਿਬਾਨ ਨੇ। ਤੁਹਾਡੇ ਗੁਰੂ ਸਾਹਿਬਾਨ ਕੀ ਕਹਿੰਦੇ ਨੇ, ਇਹ ਜ਼ਿਆਦਾ ਵੱਡੀ ਗੱਲ ਆ। ਪੱਛਮ ਦਾ ਵਿਦਵਾਨ ਕੀ ਕਹਿੰਦਾ, ਇਹ ਹੋਰ ਗੱਲ ਆ। ਇਹ ਨਹੀਂ ਮੈਂ ਕਹਿੰਦਾ ਉਹ ਮਾੜੀ ਗੱਲ ਆ, ਉਹ ਹੋਰ ਗੱਲ ਆ। ਉਹ ਉਸ ਧਰਤੀ ਦੇ ਹਿਸਾਬ ਨਾਲ, ਉਹ ਉਹਨਾਂ ਲੋਕਾਂ ਦੇ ਹਿਸਾਬ ਨਾਲ ਠੀਕ ਗੱਲ ਹੋਣੀ ਹੈ। ਆ ਜਿਹੜਾ ਕਾਮਰੇਡਾਂ ਨੂੰ ਬੁਖਾਰ ਚੜਿਆ ਰਹਿੰਦਾ ਵਿਦਵਤਾ ਦਾ, ਉਹ ਇਸੇ ਗੱਲ 'ਚ ਚੜਿਆ ਰਹਿੰਦਾ ਨਾ। ਕਲਪਦੇ ਹੀ ਫਿਰਦੇ ਰਹਿੰਦੇ ਨੇ ਵੀ ਹਾਏ ਹਾਏ ਅਸੀਂ ਏਡੇ ਏਡੇ ਗ੍ਰੰਥ ਲਿਖਤੇ, ਏਡੀਆਂ ਕਿਤਾਬਾਂ ਲਿਖਤੀਆਂ। ਉਹਨਾਂ ਨੂੰ ਕੋਈ ਐਂ ਕਾਹਤੋਂ ਨਹੀਂ ਮੱਥਾ ਟੇਕਦਾ ਜਿਵੇਂ ਇਹ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਿਆਂ 'ਚ ਰੱਖ ਕੇ ਸਤਿਕਾਰ ਦਿੰਦੇ, ਬੜੇ ਪਿੱਟਦੇ ਆ। ਹੁਣ ਗੁਰੂ ਗ੍ਰੰਥ ਸਾਹਿਬ ਜਿਹੜੇ ਆ, ਉਹ ਧੁਰਕੀ ਬਾਣੀ, ਜਿਹਦੇ ਬਾਰੇ ਕਹਿੰਦੇ ਆ ਧੁਰਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ। ਇਹ ਚਿੰਤਾ ਮਟਾਉਂਦੀ ਆ। ਤੇ ਕਿੱਥੇ ਉਹ ਗ੍ਰੰਥ, ਉਹ ਕਿਤਾਬਾਂ ਉਹ ਦੁਨਿਆਵੀ ਬੰਦਿਆਂ ਦੀਆਂ ਨਹੀਂ। ਉਹ ਤਾਂ ਕੋਈ ਹਲਕੀ ਫੁਲਕੀ ਕਥਾ ਕਹਾਣੀ ਲਿਖ ਸਕਦੀਆਂ ਨੇ, ਜਾਂ ਪੈਸੇ ਕਮਾ ਕੇ ਵੀ ਏਦਾਂ ਆਰਥਿਕ ਤੌਰ ਦੇ ਉੱਤੇ ਏਦਾਂ ਵਧੀਆ ਬਣ ਜਾਈਦਾ। ਪੈਸੇ ਵੱਧ ਆ ਜਾਣ ਦੇ ਨਾਲ ਮਨ ਨੂੰ ਸ਼ਾਂਤੀ ਮਿਲ ਜੂ, ਇਹ ਗਰੰਟੀ ਕੋਈ ਨਹੀਂ ਹੈਗੀ। ਜਿਹੜੀ ਚਿੰਤਾ ਮਟਾਉਣੀਆਂ ਤਾਂ ਜਿੱਥੋਂ ਮਿਟਦੀ ਆ, ਉਹ ਧਰਮ ਤੋਂ ਮਿਟਦੀ ਆ। ਧਰਮ ਦੇ ਉਲਟ ਦੁਸ਼ਮਣ ਧਰਮ ਨੂੰ ਦੱਸਣ ਵਾਲੇ ਲੋਕ, ਉਹ ਕਹਿੰਦੇ ਆ ਏਦਾਂ ਕਰੋ ਜੀ, ਏਦਾਂ ਜੀਵਨ ਜੀਵੇ ਜੀ, ਤੇ ਆਹ ਗ੍ਰੰਥ ਪੜੋ ਜੀ, ਤੇ ਅਸੀਂ ਬੜੇ ਵਿਦਵਾਨ ਆ ਜੀ। ਇਹ ਜਿਹੜੀ ਵਿਦਵਤਾ ਹੈਗੀ ਆ, ਇਹ ਹੰਕਾਰ ਨੂੰ ਜਨਮ ਦਿੰਦੀ ਆ, ਤਰਕ ਨੂੰ ਜਨਮ ਦਿੰਦੀ ਆ, ਵਿਰੋਧ ਨੂੰ ਜਨਮ ਦਿੰਦੀ ਆ। ਤੇ ਜਿਹੜਾ ਧਰਮ ਦਾ ਫਲਸਫਾ ਹੁੰਦਾ, ਉਹ ਕੁਝ ਹੋਰ ਹੁੰਦਾ। ਧਰਮਾਂ ਦੇ ਵਿੱਚੋਂ ਵੀ ਅੱਗੇ ਜਾ ਕੇ ਜਦੋਂ ਸਿੱਖ ਫਲਸਫੇ ਦੀ ਗੱਲ ਆਉਂਦੀ ਹੈ, ਇੱਥੇ ਇਹ ਨਹੀਂ ਹੈਗਾ ਕਿ ਜਿਵੇਂ ਇਸਲਾਮ ਜਾਂ ਹਿੰਦੂਇਜ਼ਮ ਜਾਂ ਜੈਨੀ ਬੋਧੀ ਆਪਦੀ ਕੋਈ ਸੋਚ ਆ ਵੀ ਉਦਾਂ ਦੀ ਇੱਕ ਸੋਚ ਆ, ਇਹ ਵੀ ਇੱਕ ਬਾਕੀ ਧਰਮਾਂ ਵਾਂਗੂ ਧਰਮ ਆ। ਜਾਂ ਜਿਵੇਂ ਕਹਿ ਦਿੰਦੇ ਨੇ ਕਈ ਵੀ ਇਹ ਜੀ ਇਦਾਂ ਖਨੀ ਅਵਲਗਮ ਆਫ ਥਾਟਸ, ਵੀ ਕਈ ਜਿਹੜੇ ਧਰਮਾਂ ਦੇ ਚੰਗੇ ਚੰਗੇ ਵਿਚਾਰ ਲੈ ਕੇ ਧਰਮ ਬਣਾ ਲਿਆ। ਇਦਾਂ ਦੀ ਗੱਲ ਨਹੀਂ ਹੈਗੀ। ਸਿੱਖ ਫਲਸਫੇ ਨੂੰ ਸਮਝਣ ਸਮਝਾਉਣ ਦੀ ਲੋੜ ਹੈ, ਤੇ ਸਿੱਖ ਇਤਿਹਾਸ ਨੂੰ ਵੀ ਸਮਝਣ ਸਮਝਾਉਣ ਦੀ ਲੋੜ ਹੈ। ਪਰ ਅਸੀਂ ਉਸ ਪਾਸੇ ਨੂੰ ਜੇ ਤੱਕ ਨਹੀਂ ਜਾ ਸਕੇ, ਉਹਦੇ ਕਈ ਕਾਰਨ ਨੇ। ਇੱਕ ਤਾਂ ਚਲੋ ਇਹ ਹੈਗਾ ਹੀ ਆ ਕਿ ਸਾਡੇ ਕੋਲੇ ਰਾਜ ਭਾਗ ਨਹੀਂ ਹੈਗਾ। ਰਾਜ ਭਾਗ ਤਾਂ ਗੁਰੂ ਸਾਹਿਬਾਨ ਵੇਲੇ ਵੀ ਹੈ ਨਹੀਂ ਸੀ, ਪਰ ਉਦੋਂ ਗੁਰੂ ਸਾਹਿਬਾਨ ਆਪ ਸੀਗੇ। ਉਹਨਾਂ ਦੇ ਹੁੰਦਿਆਂ ਉਹਨਾਂ ਦਾ ਆਪ ਦਾ ਤਪ ਤੇਜ ਸੀਗਾ, ਜਿਹਨੇ ਸਾਰੀ ਚੀਜ਼ ਨੂੰ ਸੰਭਾਲੀ ਰੱਖਣਾ ਸੀ, ਵਧਾਈ ਜਾਣਾ ਸੀ। ਤੇ ਅੱਜ ਮਨੁੱਖੀ ਜਿਹੜੀਆਂ ਸ਼ਕਤੀਆਂ ਨੇ,
ਉਹ ਲੱਗੀਆਂ ਹੋਈਆਂ ਨੇ, ਪੂਰੀ ਮਿਹਨਤ ਕਰ ਰਹੀਆਂ ਨੇ ਕਿ ਕਿਵੇਂ ਸਿੱਖ ਬੱਚਿਆਂ ਤੋਂ ਸਿੱਖੀ ਖੋਣੀ ਹੈ, ਸਿੱਖਾਂ ਦੇ ਵਿੱਚ ਕਿਵੇਂ ਪੋਲਿਊਸ਼ਨ ਭਰਨੀ ਹੈ। ਦੂਜੇ ਪਾਸੇ ਸਾਫ਼ ਜੀ ਗੱਲ ਆ ਕਿ ਆਪਾਂ ਵੀ ਹੱਥ ਤੇ ਹੱਥ ਰੱਖ ਕੇ ਬਹਿ ਗਏ ਵੀ ਆਪੇ ਹੀ ਕੁਝ ਹੋ ਜੂ। ਭਾਈ ਆਪੇ ਕਦੇ ਕੁਝ ਨਹੀਂ ਹੁੰਦਾ, ਕੁਝ ਕੀਤਿਆਂ ਹੀ ਕੁਝ ਹੁੰਦਾ। ਜਦੋਂ ਤਿੱਕਰ ਅਸੀਂ ਉਹ ਸਾਰਾ ਕੁਝ ਕਰਦੇ ਰਵਾਂਗੇ, ਜੋ ਕੁਝ ਪਹਿਲੋਂ ਹੋ ਰਿਹਾ ਕਰ ਰਹੇ ਆ, ਤਾਂ ਉਹੀ ਕੁਝ ਵਾਪਰੇਗਾ ਜਿਹੜਾ ਕੁਝ ਪਹਿਲੋਂ ਵਾਪਰ ਰਿਹਾ। ਜੇ ਰਿਜ਼ਲਟ ਨਵੇਂ ਭਾਲਦੇ ਆ ਤਾਂ ਸਾਨੂੰ ਵੀ ਕੋਈ ਹਿਲਜੁਲ ਵੱਖਰੇ ਤਰ੍ਹਾਂ ਦੀ ਕਰਨੀ ਪਊਗੀ। ਤੇ ਆਪਾਂ ਸਾਰੇ ਇਹ ਮੰਨ ਲਈਏ ਕਿ ਜੋ ਧਰਮ ਪ੍ਰਚਾਰ ਦੇ ਢੰਗ ਤਰੀਕੇ ਅੱਜ ਤੋਂ ਪਿਛਲੀ ਪੀੜ੍ਹੀ ਵੇਲੇ ਚੱਲ ਗਏ, ਸਾਡੇ ਵੇਲੇ ਅਸੀਂ ਦੀਵਾਨ ਸੁਣਨ ਚਲੇ ਜਾਂਦੇ ਸੀ, ਪਿੰਡਾਂ ਚੋਂ ਇਕੱਠੇ ਹੋ ਕੇ ਕੇਸੀਆਂ ਕੰਬਲ ਲੈਣੇ, ਹੱਥ 'ਚ ਡਾਂਗਾ ਫੜਨੀਆਂ, ਤੁਰੇ ਜਾਣਾ ਦੂਜੇ ਤੀਜੇ ਪਿੰਡ ਫਲਾਣੇ ਥਾਂ ਤੇ ਦੀਵਾਨ ਲੱਗਣੇ ਤੇ ਉੱਥੇ ਦੀਵਾਨ ਸੁਣਨੇ। ਉਦੋਂ ਸਾਦੋਂ ਪਿਛਲੀ ਪੀੜ੍ਹੀ ਨੇ ਆਪਦੇ ਢੰਗ ਤਰੀਕੇ ਨਾਲ ਸਿੱਖੀ ਨੂੰ ਗ੍ਰਹਿਣ ਕੀਤਾ। ਘਰਾਂ ਵਿੱਚ ਬਜ਼ੁਰਗਾਂ ਨੇ ਸਾਖੀਆਂ ਸੁਣਾਉਣੀਆਂ। ਜੇ ਕੋਈ ਬਜ਼ੁਰਗ ਰਿਸ਼ਤੇਦਾਰੀ ਚੋਂ ਆਇਆ ਹੁੰਦਾ ਸੀ, ਉਹਦੇ ਕੋਲੇ ਬਹਿ ਜਾਣਾ, ਉਹਨੇ ਅੱਧੀ ਰਾਤ ਤੱਕ ਸਾਖੀਆਂ ਬਾਤਾਂ ਸੁਣਾਉਣੀਆਂ, ਧਰਮ ਕਰਮ ਦੀਆਂ ਗੱਲਾਂ ਦੱਸਣੀਆਂ ਕਰਨੀਆਂ। ਤੇ ਏਦਾਂ ਸਿੱਖੀ ਜਿਹੜੀ ਸੀ, ਭਾਈ ਤਾਰੂ ਸਿੰਘ ਕੌਣ ਆ, ਭਾਈ ਮਨੀ ਸਿੰਘ ਕੌਣ ਆ। ਅੱਜ ਕੱਲ੍ਹ ਲਾਗੂ ਹੁਣ ਤਾਂ ਲਿਟਰੇਚਰ ਦਾ ਜ਼ਮਾਨਾ, ਪੜ੍ਹਿਆ ਲਿਖਿਆਂ ਦਾ ਜ਼ਮਾਨਾ। ਜਦੋਂ ਸਾਡੇ ਕੋਲੇ ਅਨਪੜ੍ਹਤਾ ਸੀ, ਜਦੋਂ ਸਾਡੇ ਕੋਲੇ ਸ਼ਬਦ ਗਿਆਨ ਦੀ ਘਾਟ ਸੀ, ਜਦੋਂ ਸਾਡੇ ਕੋਲੇ ਮੂੰਹ ਜ਼ਬਾਨੀ ਗੱਲਾਂ ਸੁਣਾਉਣ ਵਾਲੇ ਸੀਗੇ ਲੋਕ, ਜਦੋਂ ਧਰਮ ਦਾ ਪ੍ਰਚਾਰ ਜਿਹੜਾ ਸੀਗਾ ਗੱਲੀ ਬੱਤੀ ਚੱਲਦਾ ਸੀ, ਉਦੋਂ ਤਾਂ ਅਸੀਂ ਬੜੇ ਮਜ਼ਬੂਤ ਰਹੇ। ਤੇ ਅੱਜ ਉੱਠ ਕੇ ਸਾਡੇ ਜਿਹੜੇ ਪੜ੍ਹੇ ਲਿਖੇ ਦੇ ਜ਼ਮਾਨੇ ਦੇ ਵਿੱਚ ਕੰਪਿਊਟਰ ਵਾ, ਟੈਕਨੋਲੋਜੀ ਆ, ਹਰ ਤਰ੍ਹਾਂ ਦੀ ਮੋਬਾਈਲ ਕ੍ਰਾਂਤੀ, ਇੰਟਰਨੈਟ ਦੀ ਦੁਨੀਆ ਆ ਗਈ ਆ। ਤੇ ਜੇਕਰ ਇਹਨਾਂ ਸਾਧਨਾਂ ਦੇ ਹੁੰਦਿਆਂ ਹੋਇਆਂ ਵੀ ਸਾਡੇ ਬੱਚਿਆਂ ਤੋਂ ਅਸੀਂ ਉਹ ਸਾਰਾ ਕੁਝ ਨਹੀਂ ਸਾਨੂੰ ਮਿਲ ਰਿਹਾ ਜਿਹੜਾ ਹੋਣਾ ਚਾਹੀਦਾ, ਤਾਂ ਸਾਨੂੰ ਮੰਨਣਾ ਪੈਣਾ ਕਿ ਸਾਡੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਗਈ ਹੈ। ਇਹੋ ਜਿਹੇ ਮੌਕੇ ਉੱਤੇ ਕਿਸੇ ਗਲਤ ਚੀਜ਼ ਨੂੰ ਦੇਖ ਕੇ ਚਾਰ ਗਾਲਾਂ ਕੱਢ ਕੇ ਨਹੀਂ ਸਰਨਾ। ਸਾਨੂੰ ਇਹ ਸੋਚਣਾ ਪਊਗਾ ਕਿ ਸਾਡੇ 'ਚ ਘਾਟ ਕਿੱਥੇ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋੜ ਤਾਂ ਇੱਥੇ ਆ ਕਿ ਇਹਦਾ ਤਾਂ ਕੰਮ ਆ ਨਾ, ਟਾਸਕ ਅਸਾਈਨਮੈਂਟ, ਇਹਦੀ ਤਾਂ ਜ਼ਿੰਮੇਵਾਰੀ ਹੈ। ਪਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਸੋਚੀ ਜਾਈਏ ਵੀ ਇੱਥੋਂ ਕੁਝ ਬਣੂਗਾ, ਉਹ ਭੁੱਲ ਜਾਓ। ਹੁਣ ਇਹ ਸਿਆਸਤਦਾਨਾਂ ਦੇ ਹੱਥੇ ਚੜ ਗਈ ਹੈ ਚੀਜ਼, ਤੇ ਇਹਨਾਂ ਨੇ ਸਿਆਸਤਦਾਨਾਂ ਨੇ ਇਹਦੇ ਸਰਮਾਏ ਨੂੰ, ਇਹਦੇ ਸਾਧਨਾਂ ਨੂੰ, ਇਹਦੇ ਸਮੁੱਚੇ ਸਿਸਟਮ ਨੂੰ ਨਿੱਜੀ ਹਿੱਤਾਂ ਨਾਲ ਜੋੜ ਲਿਆ। ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ, ਅਕਾਲ ਤਖਤ ਸਾਹਿਬ ਤੇ ਹੋਰ ਸਾਰਾ ਸਿਸਟਮ ਜਿਹੜਾ ਹੈਗਾ, ਹੁਣ ਉਹ ਸਿੱਖ ਹਿੱਤਾਂ ਦੀ ਜਿਹੜੀ ਚੜ੍ਹਦੀ ਕਲਾ ਉਹਦੇ ਲਈ ਵਰਤਣ ਦਾ ਜ਼ਮਾਨਾ ਦਿਨੋਂ ਦਿਨ ਹੱਥੋਂ ਨਿਕਲਦਾ ਜਾ ਰਿਹਾ। ਅਕਾਲ ਤਖਤ ਸਾਹਿਬ ਦੀ ਸੰਸਥਾ ਬੜੀ ਮਹਾਨ ਆ, ਸਦੀਆਂ ਪੁਰਾਣੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਆਪਾਂ 100 ਸਾਲ ਪਹਿਲਾਂ ਸਿਰਜੀ ਆ। ਤੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਜਿੱਥੇ ਜਥੇਦਾਰ ਦਾ ਪਦ ਵੀ ਅਕਾਲ ਤਖਤ ਦੀ ਨਿਕਲੀ ਆ, ਤੇ ਐਵੇਂ ਹੀ ਸ਼੍ਰੋਮਣੀ ਕਮੇਟੀ ਨਿਕਲੀ ਆ, ਤੇ ਐਵੇਂ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਗਟ ਹੋਇਆ। ਤਾਂ ਹੁਣ ਸਮਾਂ ਆ ਗਿਆ ਹੈ ਕਿ ਨਵੀਆਂ ਚੀਜ਼ਾਂ ਹੋਂਦ ਵਿੱਚ ਆਉਣ। ਪਰ ਇਹ ਗੱਲ ਚੇਤੇ ਰੱਖੋ, ਜਿਵੇਂ ਮਹੰਤ ਭਜਾਉਣੇ ਬੜੇ ਸੌਖੇ ਸੀ ਉਦੋਂ, ਬਾਬਾ ਅਤਰ ਸਿੰਘ ਮਸਤੂਆਂ ਵਾਲੇ ਕਹਿੰਦੇ ਹੁੰਦੇ ਸੀ ਵੀ ਮਹੰਤਾਂ ਨੂੰ ਭਜਾਉਣਾ ਸੌਖਾ ਸੀ, ਆ ਜਿਹੜੇ ਤੁਸੀਂ ਨਵੇਂ ਬਿਠਾ ਲਏ ਆ ਨਾ, ਇਹਨਾਂ ਨੂੰ ਕਿਵੇਂ ਕੱਢੋਗੇ। ਸੋ ਇਹਨਾਂ ਨੇ ਛੇਤੀ ਕੀਤੇ ਸਟੇਜ ਜਾਂ ਸਪੇਸ ਤੁਹਾਨੂੰ ਦੇਣੀ ਨਹੀਂ। ਦੂਜੇ ਪਾਸੇ ਇਹ ਹੈਗਾ ਕਿ ਹਰ ਉਹ ਚੀਜ਼, ਉਹ ਸਰਗਰਮੀ ਜਿਹੜੀ ਇਹਨਾਂ ਨੂੰ ਪਾਸੇ ਕਰਕੇ ਨਵੇਂ ਕੋਈ ਚਿਹਰੇ ਮੋਹਰੇ ਆਉਣ ਦੀ ਗੱਲ ਹੋਵੇ ਜਾਂ ਨਵੀਂ ਚੀਜ਼ ਆਉਣ ਦੀ ਗੱਲ ਹੋਵੇ, ਉਦੋਂ ਭਾਰਤੀ ਹਕੂਮਤੀ ਤੰਤਰ ਦੀਆਂ ਸਾਰੀਆਂ ਖੁਫੀਆ ਏਜੰਸੀਆਂ ਉਹ ਤੁਹਾਡੇ ਦਾਲੇ ਹੋ ਜਾਣਗੀਆਂ। ਚੇਤੇ ਰੱਖਿਓ ਇਸ ਗੱਲ ਨੂੰ। ਪਹਿਲੋਂ ਹੀ ਨਹੀਂ ਸੀ ਮਾਨ, ਬੜੀਆਂ CID, ਜੇ ਕੋਈ ਸਿੱਖਾਂ ਦਾ ਮੁੰਡਾ 4 ਦਿਨ ਗੁਰਦੁਆਰੇ ਚਲੇ ਜਾਵੇ ਉਹਦੇ ਕੋਲੇ CID ਵਾਲੇ ਆ ਕੇ ਬਹਿ ਜਾਂਦੇ ਆ। ਜੇ ਕੋਈ ਧਰਮ ਕਰਮ ਦੀਆਂ 4 ਪੋਸਟਾਂ 10 ਪੋਸਟਾਂ ਫੇਸਬੁੱਕ ਤੇ ਪਾ ਦੇਵੇ, ਉਹਨੂੰ ਪੁੱਛ ਗਿੱਛ ਸ਼ੁਰੂ ਹੋ ਜਾਂਦੀ ਹੈ ਵੀ ਥਾਣੇ ਆ ਜਾਓ ਜੀ, ਤੁਸੀਂ 2020 ਵਾਲਾਂ ਦੇ ਹਮਾਇਤੀ ਤਾਂ ਨਹੀਂ ਹੈਗੇ। ਜੇਕਰ ਕੋਈ ਪੰਥ ਦਰਦੀ ਸਿੱਖੀ ਦੀਆਂ ਚੜ੍ਹਦੀ ਕਲਿਆਂ ਵਾਲੀਆਂ ਸੋਚਾਂ ਸੋਚਦਾ ਹੋਵੇ, ਉਹਦੇ ਆਲੇ ਦੁਆਲੇ ਚੋਂ ਕੋਈ ਨਾ ਕੋਈ ਉਹਨੂੰ ਰਿਸ਼ਤੇਦਾਰੀ ਬਿਠਾ ਕੇ ਸਮਝਾਉਣ ਬਹਿ ਜਾਂਦਾ, ਬਚ ਕੇ ਰਹੀ, ਹਾਲਾਤ ਬੜੇ ਖਰਾਬ ਆ, ਕਿਤੇ ਸਰਕਾਰ ਦੇ ਨਜ਼ਰ 'ਚ ਨਾ ਆ ਜੀ। ਸੋ ਇੱਕ ਪਾਸੇ ਤਾਂ ਇਹ ਕੰਮ ਪਹਿਲਾਂ ਹੀ ਬੜਾ ਤਰੀਕੇ ਨਾਲ ਚੱਲ ਰਿਹਾ ਸੀ, ਹੁਣ ਰਹਿੰਦੀ ਖੂੰਦੀ ਕਸਰ ਚੰਡੀਗੜ੍ਹ ਦੇ ਵਿੱਚ ਖੋਲਤਾ। ਕੱਲ ਦੇ ਅਖਬਾਰਾਂ 'ਚ ਖਬਰ ਛਪੀ ਆ, ਪੜ੍ਹੀ ਆ ਸਾਰਿਆਂ ਨੇ, NIA ਦਾ ਦਫ਼ਤਰ ਖੋਲਤਾ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ। ਇਹ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਬਣਾਈ ਆ, ਮੈਂ ਇਹਨੂੰ ਪਤਾ ਨਹੀਂ ਲੋਕ ਕੀ ਸਮਝਦੇ ਆ ਵੀ ਕਿਹੜੇ ਕਿਸੇ ਕ੍ਰਾਈਮ ਕਰੂਮ ਨੂੰ ਡੀਲ ਕਰ ਲਈ ਨਹੀਂ। ਇਹ ਸਿੱਖਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਭਰਨ ਦੇ ਲਈ ਆ ਕਿ ਹਿੰਦੂ ਰਾਸ਼ਟਰਵਾਦ ਦੇ ਰਾਹ ਵਿੱਚ ਜਿਹੜੇ ਰੋੜੇ ਆਉਂਦੇ ਆ ਉਹ ਰੋੜੇ ਚੱਕਣੇ ਆ ਨੇ।
ਹਰ ਉਹ ਸ਼ਖਸੀਅਤ, ਹਰ ਉਹ ਵਿਚਾਰ, ਹਰ ਉਸ ਬੰਦਾ ਜਿਹੜਾ ਵੀ ਸਿੱਖੀ ਦੀ ਚੜ੍ਹਦੀ ਕਲਾ ਲੋਚਦਾ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਟਰੈਪਡ ਕਰਕੇ ਉਹਨੂੰ ਸਿੱਖੀ ਤੋਂ ਸਿੱਖੀ ਦੀ ਸੇਵਾ ਤੋਂ ਪਾਸੇ ਕਰਾਉਣ ਦੇ ਲਈ ਇਹ ਸਾਰਾ ਕੁਝ ਕਰਨ। ਸੋ ਜਿੱਥੇ ਇਹ ਪ੍ਰਚਾਰਕਾਂ ਨੂੰ ਜਾਂ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਨੂੰ ਧੱਕ ਕੇ ਖੂੰਜੇ ਲਾਉਣ ਦਾ ਕੰਮ ਹੈ, ਉੱਥੇ ਨਾਲ ਦੀ ਨਾਲ ਜਿਹੜਾ ਹੈਗਾ ਦੂਜੀ ਧਿਰ ਜਿਹੜੀ ਸਿੱਖਾਂ ਦੇ ਬੱਚਿਆਂ ਨੂੰ ਅਧਰਮੀ, ਅਸ਼ਰਦਕ ਤੇ ਪਾਪੀ ਤੇ ਨਿਕੰਮੇ ਬੰਦੇ ਬਣਾਵੇ, ਉਹ ਲਹਿਰ ਨੂੰ, ਉਸ ਚੀਜ਼ ਨੂੰ ਪੂਰਾ ਜਿਹੜਾ ਹੈਗਾ ਉਹ ਖੁੱਲ੍ਹ ਦੇਣ ਦੀ ਗੱਲ। ਸੋ ਇਹ ਸਾਰਾ ਕੁਝ ਜਿਹੜਾ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰ ਰਿਹਾ। ਪਰ ਇਸ ਦੌਰ ਦੇ ਵਿੱਚ ਜੇ ਕਹੀਏ ਕਿ ਹੱਥ ਤੇ ਹੱਥ ਰੱਖ ਕੇ ਬਹਿ ਕੇ ਸਰਜੂ, ਇਉਂ ਨਹੀਂ ਸਰਨਾ। ਬਾਦਲ ਦਲ ਵਾਲੇ, ਕਾਂਗਰਸ ਵਾਲੇ ਸਿੱਖ, ਭਾਜਪਾ ਵਾਲੇ ਸਿੱਖ ਜਾਂ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਸਾਰੇ ਸਿੱਖ ਆਪਦੇ ਆਪ ਨੂੰ ਬੜੇ ਵਿਦਵਾਨ, ਸਿਆਣੇ ਤੇ ਸੂਝਵਾਨ ਸਮਝਦੇ ਆ। ਬੜਾ ਚਾਅ ਉਹਨਾਂ ਨੂੰ ਕਿ ਅਸੀਂ ਕਿਹੜਾ ਕਿਸੇ ਪੰਗੇ 'ਚ ਪੈਂਦੇ ਆ। ਪੰਗਾ ਤਾਂ ਉੱਥੇ ਆ ਨਾ ਜਿੱਥੇ ਤੁਸੀਂ ਹੱਕ ਸੱਚ ਦੀ ਗੱਲ ਕਰੋਗੇ। ਜੇ ਹੱਕ ਸੱਚ ਦੀ ਗੱਲ ਕਰੋਗੇ ਫਿਰ ਤੱਤੀਆਂ ਤਵੀਆਂ ਤੇ ਬਹਿਣਾ ਪੈਂਦਾ। ਹੱਕ ਸੱਚ ਦੀ ਗੱਲ ਕਰੋਗੇ ਚਾਂਦਨੀ ਚੌਂਕ 'ਚ ਜਾਣਾ ਪੈਂਦਾ। ਹੱਕ ਸੱਚ ਦੀ ਗੱਲ ਕਰੋਗੇ ਤਾਂ ਕਦਮ ਕਦਮ ਦੇ ਉੱਤੇ ਤੁਹਾਨੂੰ ਚਮਕੌਰ ਤੇ ਸਰਹੰਦ ਦੀ ਯਾਦ ਆਊਗੀ, ਖਦਰਾਣੇ ਦੀ ਢਾਬ ਦੀ ਜੰਗ ਆਊਗੀ, ਹਰ ਕਦਮ ਤੇ ਆਏਗੀ। ਤੇ ਜੇਕਰ ਮਾਤਾ ਦਾ ਮਾਲ ਬਣ ਕੇ ਟਾਈਮ ਕੱਢਣਾ, ਕੱਲਾ ਸਿੱਖੀ ਦੇ ਜਿਹੜੇ ਸਿੱਖ ਸੰਘਰਸ਼ ਦੇ ਮਸਲਿਆਂ ਦੇ ਵਿੱਚ ਨਾ ਬੋਲਣਾ ਤੇ ਹਮੇਸ਼ਾ ਹੀ ਦੁਸ਼ਮਣ ਲਈ ਇੱਕ ਇਹੋ ਜਿਹਾ ਮੌਕਾ, ਮਾਹੌਲ ਬਣਾ ਕੇ ਦੇਣਾ ਕਿ ਅਸੀਂ ਤਾਂ ਜੀ ਕਿਸੇ ਗੱਲ 'ਚ ਨਹੀਂ ਆਉਂਦੇ, ਇਹਨੂੰ ਕਹਿੰਦੇ ਆ ਖਾਮੋਸ਼ ਸਹਿਮਤੀ। ਸਹਿਮਤੀ ਦੇਣ ਦੇ ਲਈ ਇਹ ਜ਼ਰੂਰੀ ਨਹੀਂ ਕਿ ਤੁਸੀਂ ਨਾਲ ਬੋਲ ਕੇ ਦਿਓ, ਚੁੱਪ ਕਰ ਜਾਓ। ਜਦੋਂ ਵੀ ਧੱਕਾ ਹੋ ਰਿਹਾ ਹੋਵੇ, ਜਦੋਂ ਵੀ ਜ਼ੁਲਮ ਹੋ ਰਿਹਾ ਹੋਵੇ, ਆ ਤੁਹਾਡੇ ਸਾਹਮਣੇ ਹੈ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਐਸਟਵਾ ਤੇ ਪੰਜਾਬ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ। ਜੇ ਇੱਥੇ ਚੱਪੇ ਚੱਪੇ ਦੇ ਉੱਤੇ ਸਿੱਖ ਸ਼ਹੀਦਾਂ ਦਾ ਖੂਨ ਡੁੱਲਿਆ ਹੋਏ, ਜੇ ਇੱਥੇ ਸਿੱਖੀ ਦੀ ਚੜ੍ਹਦੀ ਕਲਾ ਹੋਵੇ ਤੇ ਇਹੋ ਜਿਹੇ ਮਾਹੌਲ ਦੇ ਵਿੱਚ ਇੱਥੇ ਥਾਂ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਦੇ ਹੋ ਸਕਦੀ ਸੀ? ਪਰ ਹੋਈ ਤੁਹਾਡੇ ਸਾਹਮਣੇ ਹੋਈ, ਬਾਦਲਾਂ ਦੇ ਰਾਜ ਵਿੱਚ ਹੋਈ। ਤੇ ਸਾਰੇ ਭਾਰਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਰੱਖਿਅਤ ਨੇ। ਕਦੇ ਸੁਣਿਆ ਹਰਿਆਣੇ 'ਚ ਹੋਈ ਹੋਵੇ, ਕਦੇ ਹਿਮਾਚਲ 'ਚ ਹੋਈ ਹੋਵੇ, ਕਦੇ ਕੈਨੇਡਾ, ਅਮਰੀਕਾ, ਇੰਗਲੈਂਡ 'ਚ ਹੋਈ ਹੈ? ਇੱਥੇ ਕਾਹਤੋਂ ਆ? ਪਾਕਿਸਤਾਨ ਇੱਥੇ ਨਹੀਂ ਹੁੰਦੀ। ਆ ਭਾਰਤ ਦੇ ਵਿੱਚ, ਉਹ ਵੀ ਪੰਜਾਬ ਦੇ ਵਿੱਚ, ਉਹ ਜਾਣ ਬੁੱਝ ਕੇ ਕਰਕੇ ਦਿਖਾਇਆ ਜਾਂਦਾ ਤੁਹਾਨੂੰ ਕਿ ਲਾ ਲਓ ਜ਼ੋਰ ਆ, ਇੱਥੇ ਤੁਹਾਡੀ ਬੇਅਦਬੀ, ਤੁਹਾਡੇ ਧਰਮ ਦੀ ਹੇਠੀ ਇੱਥੇ ਕਰਦੇ। ਸੋ ਭਾਰਤ ਦੀ ਧਰਤੀ ਉੱਤੇ ਜਦੋਂ ਸਾਨੂੰ ਚਾਰੇ ਪਾਸਿਓਂ ਘੇਰ ਕੇ ਸਾਡਾ ਸਿੱਖੀ ਸਿਦਕ ਤੋੜਨ ਦੇ ਯਤਨ ਹੋ ਰਹੇ ਹੋਣ, ਜਦੋਂ ਸਾਡੇ ਬੱਚਿਆਂ ਨੂੰ ਬੋਲੀ ਨਾਲੋਂ, ਸੱਭਿਆਚਾਰ ਨਾਲੋਂ, ਇਤਿਹਾਸ ਨਾਲੋਂ ਤੋੜਨ ਦੇ ਯਤਨ ਹੋ ਰਹੇ ਹੋਣ, ਉਹਨਾਂ ਵੇਲਿਆਂ ਦੇ ਵਿੱਚ ਆਪਾਂ ਇੱਕ ਅੱਧੀ ਵੀਡੀਓ ਦੇ ਬਹਾਨੇ ਆਪਦੇ ਸਾਰੇ ਸਿੱਖ ਨੌਜਵਾਨਾਂ ਨੂੰ ਪਰਾਂ ਭਜਾਉਣ ਵਾਲੀਆਂ ਗੱਲਾਂ ਹੋਰ ਕਰੀਏ। ਸਾਡੇ ਪ੍ਰਚਾਰਕਾਂ ਦਾ ਸੁੱਖ ਨਾਲ ਹਾਲ ਇਹੀ ਹੈ। ਜੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸਟੇਜ ਤੇ ਖੜਾ ਹੋਵੇ ਤੇ ਚਾਰ ਸਿੱਖ ਨੌਜਵਾਨ ਮੁੰਡੇ ਅੱਜ ਕੱਲ ਜਦੋਂ ਘੋਣ ਮੋਣ ਹੋਏ ਨੇ, ਉਹਨਾਂ ਨੇ ਸਿਰ ਤੇ ਰੁਮਾਲ ਹੀ ਬੰਨਣੇ ਆ ਨਾ, ਰੁਮਾਲ ਲੈ ਕੇ ਜਦੋਂ ਮੱਥਾ ਟੇਕਣ ਜਾਂਦੇ ਆ ਅੰਦਰ, ਤਾਂ ਉਹਨਾਂ ਨੂੰ ਦੇਖਣ ਸਾਰ ਪ੍ਰਚਾਰਕ ਨੂੰ ਪਤਾ ਨਹੀਂ ਕੀ ਰੋਹ ਚੜ ਜਾਂਦਾ। ਫਿਰ ਉਹ ਲੈ ਤੇਰੇ ਦੀ, ਦੇ ਤੇਰੇ ਦੀ, ਇਹੋ ਜਿਹਾ ਟੁੱਟ ਕੇ ਪੈਂਦਾ। ਉਹ ਬੰਦੇ ਜਿਨ੍ਹਾਂ ਨੇ 15 ਮਿੰਟ ਬਹਿ ਕੇ ਸੁਣਨਾ ਹੁੰਦਾ, ਉਹ ਬੈਠਣ ਦੇ ਬਜਾਏ ਮੱਥਾ ਟੇਕਦੇ ਆ, ਪਰਿਕਰਮਾ ਕਰਦੇ ਆ, ਪ੍ਰਸ਼ਾਦ ਵਾਲੇ ਕੋਲੋਂ ਪ੍ਰਸ਼ਾਦ ਲੈ ਕੇ ਬਾਹਰ ਆ ਜਾਂਦੇ ਤੇ ਆਉਣ ਸਾਰੀ ਕਹਿੰਦੇ ਚੱਲ ਲੰਗਰ ਹਾਲ 'ਚ ਹੀ ਸੇਵਾ ਕਰ ਲੈਂਦੇ। ਲੰਗਰ ਹਾਲ 'ਚ ਕੋਈ ਮੇਰੇ ਵਰਗਾ ਫੇਰ ਟੱਕਰ ਪੈਂਦਾ, ਕਿਵੇਂ ਤੁਸੀਂ ਕੰਨ 'ਚ ਮੁਦਰਾ ਪਾਈਆਂ, ਤੁਸੀਂ ਆਹ ਨਹੀਂ ਪਾਇਆ, ਉਹ ਨਹੀਂ ਪਾਇਆ, ਤੁਸੀਂ ਤੇ ਕਿਵੇਂ ਲੰਗਰ ਸੇਵਾ ਕਰੋਗੇ? ਉਹ ਬੰਦੇ ਬਾਹਰ ਆ ਜਾਂਦੇ ਆ। ਉਹ ਭਾਈ, ਉਹਨਾਂ ਮਰੀਜ਼ ਬਿਰਤੀ ਵਾਲਿਆਂ ਨੂੰ ਡਾਕਟਰ ਦੀ ਲੋੜ ਸੀ। ਕਿਉਂ ਨਹੀਂ ਅਸੀਂ ਉਹੋ ਜਿਹਾ ਸਟਾਈਲ, ਉਹੋ ਜਿਹਾ ਅੰਦਾਜ਼ ਅਪਣਾ ਸਕਦੇ ਕਿ ਬਾਬਾ ਜਰਨੈਲ ਸਿੰਘ ਜਿਵੇਂ ਬਿਲਕੁਲ ਉਲਟ ਖਿਆਲਾਂ ਵਾਲੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਜਾਂਦੇ ਸੀ। ਅੱਜ ਅਸੀਂ ਉਹ ਸਾਰਾ ਕੁਝ ਕਰਦੇ ਕਰਾਉਂਦੇ ਆ ਜਿਹੜਾ ਦੁਸ਼ਮਣ ਨੂੰ ਸੂਤ ਬਹਿੰਦਾ। ਸਾਡੇ ਪ੍ਰਚਾਰ ਵਿੱਚ, ਸਾਡੇ ਢੰਗ ਤਰੀਕਿਆਂ ਵਿੱਚ ਸਿੱਖਾਂ ਦੇ ਨਿਆਣਿਆਂ ਨੂੰ ਉਸ ਸਥਿਤੀ ਵਿੱਚ ਲਿਜਾ ਕੇ ਸੁੱਟ ਦੇਣ ਵਾਲੀ ਪੂਰੀ ਸਮਰੱਥਾ ਵਾ, ਜਿੱਥੇ ਉਹ ਇਹ ਕਹਿਣ ਕਿ ਤੁਸੀਂ ਸਾਂਭੋ ਆਪਦੀ ਸਿੱਖੀ, ਅਸੀਂ ਭਾਈ ਆਪਦੇ ਰਾਹ ਤੇ ਠੀਕ। ਜਦੋਂ ਕਿ ਸਾਨੂੰ ਉਹ ਮਾਹੌਲ ਬਣਾਉਣ ਦੀ ਲੋੜ ਆ ਜਿਸ ਮਾਹੌਲ ਵਿੱਚ ਸਿੱਖਾਂ ਦਾ ਹਰੇਕ ਬੱਚਾ ਵੱਡੀ ਉਮਰ 'ਚ ਜਾ ਕੇ ਇਹ ਕਵੇ ਕਿ ਇੱਕ ਵਾਰੀ ਮੈਂ ਬੜੀਆਂ ਕਮਲੀਆਂ ਕੁੱਟਣ ਲੱਗ ਗਿਆ ਸੀ, ਮੈਂ ਆਪਦੇ ਆਪ ਨੂੰ ਬੜਾ ਵਿਦਵਾਨ ਤੇ ਸਿਆਣਾ ਸਮਝਣ ਲੱਗ ਗਿਆ ਸੀ, ਮੈਂ ਉਦੋਂ ਚੱਕਣਾ 'ਚ ਆਇਆ ਹੋਇਆ ਬੜੀਆਂ ਗੜਬੜਾਂ ਕੀਤੀਆਂ, ਪਰ ਧੰਨਵਾਦ ਆ ਫਲਾਣਾ ਸਿੰਘ ਦਾ, ਉਹਨੇ ਉਸ ਵੇਲੇ ਮੈਨੂੰ ਸਹੀ ਰਾਹ ਤੇ ਪਾਇਆ। ਆਓ ਆਪਾਂ ਸਾਰੇ ਆਪਦੇ ਫਰਜ਼ ਨਿਭਾਈਏ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ।
ਉਹ ਕੰਮ ਕਰੀਏ ਜਿਹਦੇ ਨਾਲ ਵਾਕਿਆ ਹੀ ਸਿੱਖੀ ਦੀ ਚੜ੍ਹਦੀ ਕਲਾ ਹੋ ਸਕਦੀ ਆ। ਉਹ ਕੰਮ ਨਾ ਕਰੀਏ ਜਿਹਦੇ ਨਾਲ ਸਿੱਖੀ ਨੂੰ ਹੋਰ ਢਾਹ ਲੱਗਦੀ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।